पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਦਸੰਬਰ ਦਿਨ ਸੋਮਵਾਰ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਸਰਕਾਰ ਅਤੇ ਕਿਸਾਨ ਧਿਰਾਂ ਨੇ ਅੱਜ ਦੇ ਕੀ ਜਿਹੜੇ ਦੇ ਕੀ ਰਹੇ ਪ੍ਰੋਗਰਾਮ, ਦਿਨ ਭਰ ਦੇ ਵਿੱਚ ਹੋਰ ਕੀ ਰਹੀਆਂ ਸਰਗਰਮੀਆਂ ਜੀ? ਹਾਂਜੀ ਦੇਖੋ, ਪ੍ਰੋਗਰਾਮ ਜਿਹੜੇ ਸੀਗੇ ਉਹ ਕਹਿ ਲਓ ਕਿ ਪਹਿਲਾਂ ਹੀ ਐਲਾਨੇ ਹੋਏ ਸੀਗੇ, ਪਰ ਕੁਝ ਅਣ ਐਲਾਨੇ ਪ੍ਰੋਗਰਾਮ ਵੀ ਦੇਖਣ ਨੂੰ ਮਿਲੇ ਆ। ਉਦਾਹਰਨ ਦੇ ਤੌਰ 'ਤੇ ਮਿਸਾਲ ਦੇ ਤੌਰ 'ਤੇ ਜੇ ਤੁਸੀਂ ਦੇਖਣਾ ਚਾਹੋ ਤਾਂ ਅੱਜ ਵੀ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸਰਕਾਰ ਦਰਬਾਰ ਦੇ ਵਿੱਚ ਚੱਲਦਾ ਰਿਹਾ। ਮਤਲਬ ਕਿ ਅਮਿਤ ਸ਼ਾਹ ਦੇ ਘਰ ਤੋਮਰ ਹੋਰੀ ਗਏ ਆ ਮੀਟਿੰਗ ਕਰਨ ਵਾਸਤੇ। ਕੱਲ੍ਹ ਵੀ ਜਿਹੜੀ ਸਾਡੀ ਇੱਥੋਂ ਦੀ ਭਾਜਪਾ ਇਕਾਈ ਆ ਪੰਜਾਬ ਦੀ, ਉਹ ਵੀ ਉੱਥੇ ਪਹੁੰਚੀ ਹੋਈ ਸੀ। ਉਹਦੇ ਵਿੱਚੋਂ ਗੱਲਾਂ ਕੁਛ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਸਾਹਮਣੇ ਆਈਆਂ ਕਿ ਥੋੜ੍ਹੇ ਨਾਰਾਜ਼ ਵੀ ਨੇ ਸ਼ਾਹ, ਉਹ ਥੋੜ੍ਹੇ ਜਿਹੇ ਖਫਾ ਨੇ ਇਸ ਗੱਲੋਂ ਕਿ ਇੱਥੋਂ ਦੀ ਜਿਹੜੀ ਲੀਡਰਸ਼ਿਪ ਸੀ ਉਹਨੇ ਸਹੀ ਸਮੇਂ 'ਤੇ ਠੀਕ ਅੰਕਲਨ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ, ਅਤੇ ਜਦੋਂ ਸਥਿਤੀ ਜਿਹੜੀ ਖਰਾਬ ਹੋ ਗਈ ਤਾਂ ਉਹ ਇੱਕ ਮੁਸੀਬਤ ਬਣ ਗਈ ਕੇਂਦਰ ਸਰਕਾਰ ਵਾਸਤੇ। ਸੋ ਐਸੀਆਂ ਰਿਪੋਰਟਾਂ ਵੀ ਆਈਆਂ। ਤਾਂ ਮਤਲਬ ਕਿ ਅੱਜ ਵੀ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਚੱਲਦਾ ਰਿਹਾ। ਓਫੀਸ਼ੀਅਲੀ ਹਾਲ ਦੀ ਘੜੀ ਕੋਈ ਸਟੇਟਮੈਂਟ ਨਹੀਂ ਆਈ ਜਿਹਨੂੰ ਆਪਾਂ ਕੋਟ ਕਰ ਸਕੀਏ। ਇੰਤਜ਼ਾਰ ਕਰਦੇ ਹਾਂ ਕਿ ਕੋਈ ਗੱਲਬਾਤ ਦਾ ਨਵਾਂ ਪ੍ਰਪੋਜ਼ਲ ਆ ਸਕਦਾ ਹੈ ਜਾਂ ਕੋਈ ਹੋਰ ਕਿਸੇ ਪੱਖ ਤੋਂ ਡਿਵੈਲਪਮੈਂਟ ਹੋ ਸਕਦੀ, ਉਹਦੇ ਵਾਸਤੇ ਵੇਟ ਕਰਨਾ ਪਊਗਾ। ਦੂਜੀ ਚੀਜ਼ ਜਿਹੜੀ ਇਸ ਬਾਬਤ ਰਹੀ, ਖਾਸ ਤੌਰ 'ਤੇ ਜਿਹੜੀ ਕਿਸਾਨ ਪੱਖ ਤੋਂ ਪ੍ਰੋਗਰਾਮਾਂ ਦੀ ਗੱਲ, ਤਾਂ ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਹੜਤਾਲ ਐਲਾਨੀ ਹੋਈ ਸੀਗੀ ਕਿ ਅਸੀਂ ਭੁੱਖ ਹੜਤਾਲ ਕਰਾਂਗੇ। ਤਾਂ ਜਿਹੜੀ ਹੰਗਰ ਸਟ੍ਰਾਈਕ ਸੀਗੀ ਉਹ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਔਰ ਸ਼ਾਮ ਨੂੰ 5 ਵਜੇ ਇਹਨਾਂ ਨੇ ਅਰਦਾਸ ਕਰਕੇ ਉਹ ਸਮਾਪਤੀ ਕੀਤੀ ਹੋਈ। ਸੋ ਇਹ ਇੱਕ ਵੱਡਾ ਪ੍ਰੋਗਰਾਮ ਸੀਗਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਥੇ ਪੰਜਾਬ ਪੱਧਰ 'ਤੇ ਵੀ ਕਾਫੀ ਜਿੱਦਾਂ ਜ਼ਿਲ੍ਹਾ ਹੈਡਕੁਆਟਰਾਂ 'ਤੇ ਇਹਨਾਂ ਦਾ ਪ੍ਰੋਗਰਾਮ ਸੀਗਾ ਕਿ ਅਸੀਂ ਜਾ ਕੇ ਧਰਨਾ ਵਗੈਰਾ ਦੇਵਾਂਗੇ, ਯਾਦ ਪੱਤਰ ਦੇਵਾਂਗੇ ਜਿੰਨੇ ਵੀ DC ਸਾਹਿਬਾਨ ਆ। ਤਾਂ ਇਹਨਾਂ ਨੇ ਸਾਰੇ ਮੁਲਕ ਦੇ ਵਿੱਚ ਕੀ ਇਸ ਤਰ੍ਹਾਂ ਪ੍ਰੋਗਰਾਮ ਦਿੱਤਾ ਔਰ ਕੀ ਉਹ ਸਫਲ ਰਿਹਾ, ਇਹਦੇ ਬਾਰੇ ਤਾਂ ਨਹੀਂ ਤਫਸੀਲ ਹੈਗੀ ਮੇਰੇ ਕੋਲ ਪੂਰੇ ਇੰਡੀਆ ਦੀ, ਪਰ ਪੰਜਾਬ ਦੇ ਵਿੱਚ ਸਾਰੇ ਤਕਰੀਬਨ ਜ਼ਿਲ੍ਹਾ ਹੈਡਕੁਆਟਰਾਂ 'ਤੇ ਕਾਫੀ ਵੱਡੀ ਤਾਦਾਦ ਸੀ ਲੋਕਾਂ ਦੀ, ਜਿਨ੍ਹਾਂ ਨੇ ਜਾ ਕੇ ਨਾ ਸਿਰਫ ਘਰਾਓ ਵਗੈਰਾ ਕੀਤੇ ਬਲਕਿ ਮੰਗ ਪੱਤਰ ਵੀ ਦਿੱਤੇ ਜੋ ਮਿੱਥਿਆ ਪ੍ਰੋਗਰਾਮ ਸੀ ਉਹਦੇ ਤਹਿਤ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ, ਸਿਆਸੀ ਤਨਜ਼ੀਮਾਂ ਨੇ, ਉਹਨਾਂ ਦਾ ਵੀ ਆਪੋ ਆਪਣਾ ਪ੍ਰੋਗਰਾਮ ਸੀਗਾ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਸ਼ੰਭੂ ਦੇ ਵਿੱਚ ਜਾ ਕੇ ਇਹ ਵੱਜੇ ਆ ਕਾਂਗਰਸੀ, ਇਹਨਾਂ ਨੇ ਵੀ ਉੱਥੇ ਆਲੂ ਗੋਭੀ ਤੜਕੇ ਛਕਾ ਲਈ ਸੀਗੀ, ਸਬਜ਼ੀ ਬਣਵਾ ਲਈ ਸੀਗੀ, ਤਾਂ ਫਿਰ ਇਹਨਾਂ ਦੇ ਚੋਟੀ ਦੇ ਲੀਡਰ ਜਿਹੜੇ ਆ ਉਹ ਉੱਥੇ ਜਾ ਕੇ ਕਰਦੇ ਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਆਪਣਾ ਪ੍ਰੋਗਰਾਮ ਸੀਗਾ, ਤਾਂ ਉਹਨਾਂ ਨੇ ਵੀ ਜ਼ਿਲ੍ਹਾ ਹੈਡਕੁਆਟਰਾਂ 'ਤੇ ਜਾ ਕੇ ਇਸ ਤਰ੍ਹਾਂ ਦੇ ਰੋਜ਼ ਧਰਨੇ ਦਿੱਤੇ ਆ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਅੱਜ ਦੇ ਪ੍ਰੋਗਰਾਮ ਦੀ ਜੇ ਰੂਪਰੇਖਾ ਨਿਰਧਾਰਿਤ ਜਿਹੜੀ ਕੀਤੀ ਗਈ ਸੀਗੀ, ਤਾਂ ਉਹਦੇ ਵਿੱਚੋਂ ਇਹ ਵੀ ਗੱਲ ਨਿਕਲ ਕੇ ਆਈ ਸਾਹਮਣੇ ਕਿ ਜਿਹੜੇ ਗੁਰਨਾਮ ਸਿੰਘ ਝੜੂਨੀ ਹੈ ਉਹ ਹੋ ਸਕਦਾ 2-4 ਦਿਨਾਂ ਤੱਕ ਅਣਮਿੱਥੇ ਸਮੇਂ ਵਾਸਤੇ ਹੀ ਭੁੱਖ ਹੜਤਾਲ 'ਤੇ ਬੈਠ ਜਾ। ਇਹ ਵੀ ਚੀਜ਼ ਜਿਹੜੀ ਹੈ ਉਹ ਨਿਕਲ ਕੇ ਆ ਰਹੀ ਹੈ। ਹਾਲਾਂਕਿ ਹਾਲੇ ਪੁਸ਼ਟੀ ਨਹੀਂ ਹੈ ਇਸ ਚੀਜ਼ ਦੀ,
ਔਰ ਨਿਕਲ ਕੇ ਆ ਰਹੀ ਹੈ ਗੱਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਨਾਮ ਸਿੰਘ ਸਦੂਨੀ ਹੈ ਜਿਹੜੇ ਉਹ ਬੈਠ ਸਕਦੇ ਹਨ ਮਿੱਥੇ ਸਮੇਂ ਵਾਸਤੇ। ਖੈਰ ਬਾਕੀ ਜਿਹੜੀਆਂ ਸਰਗਰਮੀਆਂ ਰਹੀਆਂ ਨੇ ਉਹ ਇਸ ਅੰਦੋਲਨ ਦੇ ਬਾਬਤ ਨਾਲ ਜਾਂ ਕਹਿ ਲਈਏ ਕਿ ਇਹਨਾਂ ਨਾਲ ਤਾਲੁਕ ਰੱਖਦੀਆਂ। ਤਾਂ ਉਹਦੇ 'ਚ ਕੀ ਹੈ ਕਿ ਗਲਾਸਗੋ ਦੇ ਵਿੱਚ ਵੀ ਖੇਤੀ ਕਾਨੂੰਨਾਂ ਖਿਲਾਫ ਵੀਕਐਂਡ 'ਤੇ ਕਾਫੀ ਵੱਡਾ ਪ੍ਰਦਰਸ਼ਨ ਕੀਤਾ ਗਿਆ। ਮੇਰੇ ਖਿਆਲ ਦੇ ਨਾਲ ਗਲਾਸਗੋ ਸਕਾਟਲੈਂਡ 'ਚ ਹੈ, ਮੈਂ ਗੱਲ ਸੁਣਾਂਗਾ। ਇਸ ਤੋਂ ਇਲਾਵਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਪਾਸੇ ਕਿਸਾਨਾਂ ਦਾ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ, ਐਜੀਟੇਸ਼ਨ ਚੱਲ ਰਿਹਾ, ਤਾਂ ਦੂਸਰੇ ਪਾਸੇ ਸਿਆਸਤ ਵੀ ਇਸੇ ਮੁੱਦੇ ਤੇ ਹੀ ਕੇਂਦਰਿਤ ਆ। ਤਾਂ ਇਸੇ ਸਿਲਸਿਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਕਿਸਾਨਾਂ ਦੇ ਹੱਕ 'ਚ ਜਿਹੜੇ ਸੰਸਦ ਮੈਂਬਰ ਹੈ ਗੁਰਜੀਤ ਸਿੰਘ ਔਜਲਾ, ਜਿਹੜੇ ਕਿ ਜੰਤਰ ਮੰਤਰ ਤੇ ਬੈਠੇ, ਕਿਉਂਕਿ ਇਹਨਾਂ ਦੇ ਜਿਹੜੇ ਕੁਝ MPs ਨੇ ਉਹ ਉੱਥੇ ਬੈਠੇ ਹੋਏ ਆ, ਤਾਂ ਇਹਨਾਂ ਨੇ ਵੀ ਬਰੋਬਰ ਨਾਲ ਹੀ ਭੁੱਖ ਹੜਤਾਲ ਕੀਤੀ ਆ। ਇਸ ਤੋਂ ਇਲਾਵਾ ਜਿਹੜੇ ਜੰਤਰ ਮੰਤਰ ਤੇ ਬੈਠੇ ਕੁਲਵੀਰ ਸਿੰਘ ਜ਼ੀਰਾ, ਉਹਨਾਂ ਨੇ ਵੀ ਭੁੱਖ ਹੜਤਾਲ ਕੀਤੀ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਅੱਜ ਦੇ ਦਿਨ ਸਭ ਤੋਂ ਅਹਿਮ ਇੱਕ ਸਰਗਰਮੀ ਜਿਹੜੀ ਰਹੀ ਉਹ ਇਹ ਰਹੀ ਕਿ ਕੁਝ ਕਿਸਾਨ ਜਥੇਬੰਦੀਆਂ, ਦੇਖੋ ਇਹਨਾਂ ਨੂੰ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਜੇ ਸਰਕਾਰੀ ਜਾਂ ਫਲਾਣ ਸੰਸਥਾ, ਪਰ ਇਹ ਕਹਿ ਸਕਦੇ ਹਾਂ ਕਿ ਸਰਕਾਰ ਪੱਖੀ ਕਿਸਾਨ ਜਥੇਬੰਦੀਆਂ ਉਹ ਜਾ ਕੇ ਤੋਮਰ ਸਾਹਿਬ ਨੂੰ ਮਿਲੀਆਂ ਨੇ ਤੇ ਉਹਨਾਂ ਨੇ ਸਹਿਮਤੀ ਜਤਾਈ ਆ ਤੇ ਮੰਗ ਕੀਤੀ ਆ ਕਿ ਇਹ ਜਿਹੜੇ ਨਵੇਂ ਖੇਤੀ ਕਾਨੂੰਨ ਆ ਇਹਨਾਂ ਨੂੰ ਤੁਸੀਂ ਰੱਦ ਨਾ ਕਰੋ, ਇਹਨਾਂ ਨੂੰ ਇਸੇ ਤਰ੍ਹਾਂ ਐਗਜ਼ੀਕਿਊਟ ਕਰੋ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਤੇ ਕਿਸਾਨ ਜਥੇਬੰਦੀਆਂ ਕਹਿ ਸਕਦੇ ਆ ਕਿ ਸਰਕਾਰ ਦੇ ਪੱਖ ਦੀਆਂ, ਕਿਹੜੀ ਜਥੇਬੰਦੀ ਹੁਣ ਸੱਚੀ ਆ, ਕਿਹੜੀ ਝੂਠੀ ਆ, ਕਿਹੜੀ ਸਰਕਾਰੀ ਆ, ਕਿਹੜੀ ਦਰਬਾਰੀ ਆ, ਕਿਹੜੀ ਲੋਕਾਂ ਦੀ ਆ, ਕਿਹੜੀ ਜੋਕਾਂ ਦੀ ਆ, ਕੋਈ ਸਮਝ ਨਹੀਂ ਆ ਰਿਹਾ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੰਨ ਕੇ ਚੱਲੋ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਜ਼ੋਰ ਲੱਗਾ ਪਿਆ ਪੂਰਾ, ਜਿਵੇਂ ਕਹਿ ਲਓ ਕਿ ਕਬੱਡੀ ਦਾ ਮੈਚ ਹੁੰਦਾ ਨਾ, ਤੇ ਇੱਕ ਨੰਬਰ ਤੇ ਕਈ ਵਾਰ ਗੱਲ ਅੜ ਜਾਂਦੀ ਹੈ, ਅੱਧੇ ਨੰਬਰ ਤੇ ਵੀ ਫੈਸਲੇ ਹੁੰਦੇ ਆ, ਉਹ ਐਨ ਜ਼ੋਰ ਲੱਗਾ ਪਿਆ ਅੜੇ ਮੈਚ ਦਾ। ਤਾਂ ਇਹਨਾਂ ਦੇ ਇਸ਼ਤਿਹਾਰ ਤੇ ਦੇਣੇ ਸ਼ੁਰੂ ਕੀਤੇ ਹੀ ਅਖਬਾਰ ਦੇ ਵਿੱਚ, ਅਜੀਤ ਵਾਲੇ ਵੀ ਕਾਫੀ ਜ਼ਿਆਦਾ ਭੰਡਣੀ ਦਾ ਸਾਹਮਣਾ ਕਰ ਰਹੇ ਨੇ, ਇਹਨਾਂ ਨੇ ਵੀ ਇਸ਼ਤਿਹਾਰ ਛਾਪ ਦਿੱਤਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰੇਲਵੇ ਦੀਆਂ ਸਰਵਿਸਿਜ਼ ਵੀ ਲਈਆਂ ਜਾ ਰਹੀਆਂ ਨੇ, ਕਿਉਂਕਿ ਮੇਲ ਕੀਤੇ ਜਾ ਰਹੇ ਖਾਸ ਤੌਰ ਤੇ ਜਿਨ੍ਹਾਂ ਦੇ ਨਾਮ ਦੇ ਨਾਲ ਪਿੱਛੇ ਸਿੰਘ ਲੱਗਦਾ ਜਾਂ ਜਿਹੜੇ ਪੰਜਾਬ ਤੋਂ ਤਾਲੁਕਾਤ ਰੱਖਦੇ ਆ, ਤਾਂ ਉਹਦੇ 'ਚ ਇੱਕ ਬੁੱਕਲੈਟ ਦਿੱਤਾ ਜਾਂਦਾ ਹੈ 42 ਪੇਜ ਦਾ ਮੇਰੇ ਖਿਆਲ ਦੇ ਨਾਲ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਮੋਦੀ ਸਾਹਿਬ ਹੋਰਾਂ ਨੇ ਸਿੱਖਾਂ ਵਾਸਤੇ ਕੀ ਕੀ ਕੀਤਾ ਆਪਣੇ ਕਾਰਜਕਾਲ ਦੇ ਦੌਰਾਨ। ਤਾਂ ਦਿਲਚਸਪ ਗੱਲਾਂ ਵਾਪਰ ਰਹੀਆਂ ਨੇ, ਬਹੁਤ ਕੁਛ ਹੋ ਰਿਹਾ ਸਾਈਡ ਬਾਈ ਸਾਈਡ। IT ਸੈੱਲ ਤੇ ਹੈ ਹੀ ਹੈ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦਾ ਇਸ ਵੇਲੇ ਪ੍ਰਚਾਰ ਕਰ ਰਿਹਾ, ਤਾਂ ਜਿਹੜਾ ਗੋਦੀ ਮੀਡੀਆ ਉਹਦਾ ਅੱਡ ਤੋਂ ਜ਼ੋਰ ਲੱਗਿਆ ਪਿਆ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਰੇਕ ਪਾਸਿਓਂ ਇਹ ਸੋਚ ਕੇ ਚੱਲਿਆ ਜਾ ਰਿਹਾ ਵਾ ਕਿ ਬਹੁਤਾਬਾਦ ਦੇ ਵਿੱਚ ਇਹ ਪਰਸੈਪਸ਼ਨ ਕਰ ਦੇਣੀ ਚਾਹੀਦੀ ਹੈ ਕਿ ਹਾਂਜੀ ਕਿਸਾਨ ਜਥੇਬੰਦੀਆਂ ਜੋ ਰੋਸ ਕਰ ਰਹੀਆਂ ਉਹ ਬਿਲਕੁਲ ਕਹਿ ਲਓ ਕਿ ਉਹਨਾਂ ਦਾ ਇੱਕ ਏਜੰਡਾ ਵਾ। ਅਸਲ ਦੇ ਵਿੱਚ ਜਿਹੜਾ ਕਿਸਾਨ ਆ, ਬਹੁਤ ਗਿਣਤੀ ਕਿਸਾਨ ਆ, ਉਹ ਇਹਨਾਂ ਚੀਜ਼ਾਂ ਤੋਂ ਸਹਿਮਤ ਆ, ਖੁਸ਼ ਆ, ਸੰਤੁਸ਼ਟ ਆ, ਇਹ ਜ਼ੋਰ ਲੱਗਾ ਪਿਆ। ਜੇ ਇੱਕ ਹੋਰ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸੰਸਦ ਮੈਂਬਰ ਜਿਹੜੇ ਹੰਸਰਾਜ ਹੰਸ, ਇਹਨਾਂ ਦੀ ਕੋਠੀ ਦੇ ਘਰਾਓ ਵਾਸਤੇ ਵੀ 300 ਤੋਂ ਵੱਧ ਟਰੈਕਟਰ ਜਿਹੜੇ ਆ ਜਲੰਧਰ ਤੋਂ ਰਵਾਨਾ ਹੋਏ ਸੀਗੇ। ਬਾਅਦ ਦੇ ਵਿੱਚ ਘਰਾਓ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ, ਪੁਲਿਸ ਨੇ ਰੋਕਿਆ ਜਾਂ ਨਹੀਂ ਰੋਕਿਆ, ਉਹ ਕੋਈ ਖਬਰ ਨਹੀਂ ਮਿਲ ਸਕੀ। ਪਰ ਉਦੋਂ ਦੁਪਹਿਰ ਤੋਂ ਬਾਅਦ ਇਹ ਖਬਰ ਆਈ ਸੀਗੀ ਕਿ 300 ਤੋਂ ਵੱਧ ਟਰੈਕਟਰ ਜਿਹੜੇ ਆ ਉਹ ਹੰਸਰਾਜ ਦੇ ਘਰ ਨੂੰ ਰਵਾਨਾ ਹੋਏ। ਪਰ ਉਹਨੇ ਕਹਿ ਦੇਣਾ ਕਿ ਵੇਖੋ ਤੁਸੀਂ ਤੇ ਮੈਨੂੰ ਮਾਂਜ ਕੇ ਕਰਤਾ ਸੀਗਾ, ਮਹਾਂ ਕਿਤੇ ਗੱਲ ਬਣੀ ਆ, ਮੈਂ ਤਾਂ ਤੁਹਾਡਾ ਹੀ ਹਾਂ, ਕਿਉਂ ਮੇਰੀ ਜਾਨ ਤੇ ਮਗਰ ਪਏ। ਤਾਂ ਦੂਜੇ ਪਾਸੇ ਜੰਮੂ ਦੇ ਕਿਸਾਨਾਂ ਦਾ ਵੀ ਸਾਥ ਮਿਲਿਆ ਕਿਸਾਨ ਜਥੇਬੰਦੀਆਂ ਨੂੰ, ਉਹਨਾਂ ਨੇ ਕੇਂਦਰ ਤੇ ਤਾਨਾਸ਼ਾਹੀ ਰਵੱਈਏ ਦੇ ਇਲਜ਼ਾਮ ਲਾਏ ਆ। ਤਾਂ ਇਹ ਕੁਛ ਵੱਡੀਆਂ ਖਬਰਾਂ ਸੀ, ਕੁਛ ਸਟੇਟਮੈਂਟਾਂ ਨੇ ਜਿੱਦਾਂ ਲਾ ਲਓ ਕਿ ਅੱਜ ਅਰਵਿੰਦ ਕੇਜਰੀਵਾਲ ਔਰ ਕੈਪਟਨ ਅਮਰਿੰਦਰ ਸਿੰਘ ਦਾ ਭੇਜ ਜਿਹੜਾ ਉਹ ਲਗਾਤਾਰ ਜਾਰੀ ਰਿਹਾ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀਗਾ ਕਿ ਮੈਂ ਵੀ ਫਾਸਟ ਕਰੂੰਗਾ, ਮਤਲਬ ਕਿ ਜਿੱਦਾਂ ਵਰਤ ਰੱਖੂੰਗਾ। ਤੇ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਇਹ ਵੀ ਅੱਜ ਕੱਲ੍ਹ ਪਤਾ ਨਹੀਂ ਕਿਉਂ ਅਰਵਿੰਦ ਕੇਜਰੀਵਾਲ ਦੇ ਮਗਰ ਹੀ ਫਿਰਦੇ ਪ੍ਰਾਣੀ ਲੈ ਕੇ, ਤੇ ਕਹਿੰਦੇ ਜੀ ਕਿ ਦੇਖੋ ਗੱਲ ਇਹ ਆ ਕਿ ਇਹ ਬੰਦਾ ਨੌਟੰਕੀ ਕਰਦਾ ਹੈ। ਤਾਂ ਉਹਨੇ ਅੱਗੋਂ ਫਿਰ ਮੋੜਵਾਂ ਜਵਾਬ ਦੇ ਦਿੱਤਾ। ਉਹ ਕਹਿੰਦਾ ਕਿ ਦੇਖੋ ਤੁਹਾਡੀ ਸੈਟਿੰਗ ਹੈ, ਤੁਹਾਡੇ ਕਰਕੇ ਬੇੜਾ ਗਰਕ ਹੋਇਆ, ਕਿਉਂਕਿ ਤੁਸੀਂ ED ਤੋਂ ਆਪਣੇ ਕੇਸ ਮਾਫ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕਰਕੇ ਇਹ ਸਾਰਾ ਕੁਛ ਯਾਨੀ ਅੰਦੋਲਨ ਜਿਹੜਾ ਸੀਗਾ ਉਹ ਤੁਸੀਂ ਵੇਚ ਦਿੱਤਾ। ਇਸ ਤੋਂ ਬਾਅਦ ਫਿਰ ਉਹਨਾਂ ਦਾ ਜਵਾਬ ਆਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਕਹਿੰਦਾ ਮੈਂ ਕਦੇ ਕਿਸੇ ਦਬਾਅ ਕੇ ਨਹੀਂ ਚੁੱਕਿਆ, ਕਿਸਾਨਾਂ ਨੂੰ ਤੁਸੀਂ ਦੱਸੋ ਕਿ ਕਿਸ ਮਨਸੂਬੇ ਤਹਿਤ ਤੁਸੀਂ ਇਹ ਕਾਨੂੰਨ ਜਿਹੜਾ ਨੋਟੀਫਾਈਡ ਕੀਤਾ ਸੀਗਾ। ਇੱਧਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਦਾ ਬਿਆਨ ਆਇਆ ਕਿ ਉਹੀ ਸ਼ਾਂਤਾ ਕੁਮਾਰ ਨੇ
ਜਿਨ੍ਹਾਂ ਦੀ ਕਮੇਟੀ ਬਣੀ ਸੀ 2015 ਦੇ ਵਿੱਚ, ਔਰ ਜਿਨ੍ਹਾਂ ਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਇੱਕ ਇੱਕ ਕਰਕੇ ਲਾਗੂ ਕੀਤੀਆਂ ਜਾ ਰਹੀਆਂ। ਤੇ ਇਹਨਾਂ ਦਾ ਕਹਿਣਾ ਸੀਗਾ ਕਿ ਕਿਸਾਨ ਅੰਦੋਲਨ ਦੇ ਪਿੱਛੇ ਵਿਚੋਲੀਏ ਤੇ ਸਿਆਸਤਦਾਨ ਆ। ਇੱਧਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਜਿਹੜੇ ਫਗਵਾੜੇ ਤੋਂ ਆ, ਪੰਜਾਬ ਤੋਂ, ਉਹਨਾਂ ਦਾ ਵੱਡਾ ਬਿਆਨ ਹੈ, ਕਹਿੰਦੇ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਗਈਆਂ ਨੇ, ਹੁਣ ਅੰਦੋਲਨ ਬੰਦ ਕਰੋ ਤੇ ਘਰ ਨੂੰ ਜਾਓ। ਇਸ ਤੋਂ ਇਲਾਵਾ ਖਹਿਰਾ ਸਾਹਿਬ ਦਾ ਬਿਆਨ ਆ ਗਿਆ, ਕਹਿੰਦੇ ਕਿ ਜੀ ਦੇਖੋ ਜੀ, ਪੰਜਾਬ ਤੇ ਹਰਿਆਣਾ 'ਚ ਰਾਏਸ਼ੁਮਾਰੀ ਕਰਵਾ ਲਓ, ਮਤਲਬ ਕਿ ਰੈਫਰੈਂਡਮ ਕਰਵਾ ਲਓ ਇਸ ਬਾਬਤ ਕਿ ਕਾਨੂੰਨ ਚਾਹੀਦੇ ਜਾਂ ਨਹੀਂ ਚਾਹੀਦੇ। ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਇਆ, ਉਹ ਕਹਿੰਦੇ ਕਿ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਨੇ ਮੇਰੀ ਨਹੀਂ ਸੁਣੀ, ਹੁਣ ਕਿਸਾਨ ਵਿਰੋਧ ਕਰ ਰਹੇ ਹਨ। ਅੱਜ ਵੈਸੇ ਅਕਾਲੀਆਂ ਦਾ ਵੀ ਪ੍ਰੋਗਰਾਮ ਸੀਗਾ, ਮੇਰੇ ਖਿਆਲ ਦੇ ਨਾਲ ਅਕਾਲੀਆਂ ਦਾ ਅੱਜ ਬਹੁਤ ਵੱਡਾ ਦਿਨ ਹੈ। ਉੱਥੇ ਵੀ ਜੇ ਕਹੋਗੇ ਤਾਂ ਸਾਰਾ ਪ੍ਰੋਗਰਾਮ ਉਹਨਾਂ ਦਾ, ਜੇ ਆਪਾਂ ਦੇਖੀਏ ਬਾਚੀਏ ਤਾਂ ਸਮੁੱਚਾ ਪ੍ਰੋਗਰਾਮ ਜਿਹੜਾ ਉਹ ਇਸੇ ਮੁੱਦੇ ਤੇ ਕੇਂਦਰਿਤ ਰਿਹਾ। ਯਾਨੀ ਪੰਜਾਬ ਦੀ ਪੋਲਿਟਿਕਸ ਨੂੰ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਐਵੇਂ ਵਾਹਿਯਾਤ ਗੱਲਾਂ 'ਚ ਕਈ ਵਾਰ ਜ਼ਿਆਦਾ ਉਲਝ ਜਾਂਦੀ ਸੀਗੀ, ਉਹ ਵੀ ਇੱਕ ਐਸੇ ਨੁਕਤੇ ਤੇ ਆ ਕੇ ਕੇਂਦਰਿਤ ਹੋ ਗਈ ਆ ਜਿਹੜਾ ਨੁਕਤਾ ਕਿ ਸਰਬ ਸਾਂਝਾ ਪੰਜਾਬ ਦਾ। ਰਾਜਨੀਤੀ ਜਿਹੜੀ ਆ ਨੁਕਤੇ ਤੇ ਆ ਗਈ, ਮੁੱਦੇ ਤੇ ਆ ਗਈ। ਮੇਰੇ ਖਿਆਲ ਦੇ ਨਾਲ ਜਦੋਂ ਵੀ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਕਿਤੇ ਗਿਣੀਆਂ ਜਾਣਗੀਆਂ ਤਾਂ ਇਹ ਪ੍ਰਾਪਤੀ ਵੀ ਵਿੱਚ ਅਹਿਮ ਹੋਏਗੀ ਕਿ ਜਿਹੜੇ ਲੋਕ ਸਿਆਸਤ ਦੇ ਵਿੱਚ ਰਹਿ ਕੇ ਅਸਲ ਮੁੱਦਿਆਂ ਦੀ ਗੱਲ ਹੀ ਨਹੀਂ ਕਰਦੇ, ਮਤਲਬ ਕਿ ਲੋਕਾਂ ਨੂੰ ਉਲਝਾ ਕੇ ਭਰਮ ਪਾ ਕੇ ਹੀ ਰਾਜਨੀਤੀ ਚਲਾਉਂਦੇ ਆ, ਇੱਕ ਮੌਕੇ ਪਰ ਆ ਕੇ ਉਹ ਵੀ ਟਿਕ ਕੇ ਆ ਕੇ ਤੇ ਮੁੱਦੇ ਦੀ ਸੈੱਟ ਹੋ ਗਏ ਆ। ਜੀ ਜੀ ਜੀ। ਤੇ ਮਿੰਟੂ ਜੀ, ਜਿਹੜੇ ਕਿਸਾਨ ਦੂਜੇ ਸੂਬਿਆਂ ਤੋਂ ਤੁਰੇ ਹੋਏ ਸੀਗੇ, ਖਾਸ ਕਰਕੇ ਜਿਹੜੇ ਰਾਜਸਥਾਨ ਵਾਲੇ ਹੋਰ ਪਾਸੇ, ਉਹਨਾਂ ਦੇ ਕਦੋਂ ਤੱਕ ਪਹੁੰਚਣ ਦੀ ਹੈ ਉਮੀਦ, ਜਾਂ ਉਹਨਾਂ ਨੂੰ ਪਹਿਲਾਂ ਡੱਕਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ? ਨਹੀਂ, ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇੱਕ ਦੋ ਥਾਵਾਂ ਤੇ ਰੋਕਿਆ ਗਿਆ। ਕੁਝ ਕਿਸਾਨ ਪਹੁੰਚੇ ਵੀ ਆ, ਕੁਝ ਕਿਸਾਨ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਰੋਕੇ ਵੀ ਆ। ਬਾਕੀ ਕੋਈ ਇਹ ਨਹੀਂ ਹੈ ਕਿ ਬਹੁਤੇ ਜ਼ਿਆਦਾ ਜੀ ਕਿਸਾਨ ਉੱਧਰੋਂ ਆਉਣਗੇ। ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਜਿਹੜਾ ਰਾਜਸਥਾਨ ਹੈ ਨਾ, ਇਹਨੂੰ ਸਮਝਣ ਦਾ ਯਤਨ ਕਰੋ। ਰਾਜਸਥਾਨ ਦੇ ਵਿੱਚ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜ਼ਿਆਦਾ ਖੇਤੀ ਹੁੰਦੀ ਹੈ ਦੋ ਜ਼ਿਲ੍ਹਿਆਂ 'ਚ, ਹਨੂੰਮਾਨਗੜ੍ਹ ਤੇ ਗੰਗਾਨਗਰ, ਤੇ ਉਹ ਸਾਰਾ ਆਪਣਾ ਪੰਜਾਬੀ ਏਰੀਆ ਹੈ, ਜ਼ਿਆਦਾਤਰ ਉਹ ਪੰਜਾਬੀ ਏਰੀਆ। ਜੇ ਤੁਸੀਂ ਜਾਓਗੇ ਉਹ ਪੰਜਾਬ ਹੀ ਹੈ ਇੱਕ ਤਰ੍ਹਾਂ ਨਾਲ। ਤਾਂ ਉੱਥੋਂ ਪਹਿਲਾਂ ਹੀ ਪਹੁੰਚ ਚੁੱਕੇ ਸੀ ਕਿਸਾਨ, ਜ਼ਿਆਦਾਤਰ ਤਕਰੀਬਨ ਪਹੁੰਚ ਚੁੱਕੇ ਸੀ। ਮਤਲਬ ਕਿ ਜੇ ਦੂਰੋਂ ਤਾਂ ਦੇਖੀਏ, ਖੇਤੀ ਤਾਂ ਕਿਉਂਕਿ ਸਾਰੇ ਰਾਜਸਥਾਨ 'ਚ ਹੀ ਹੁੰਦੀ ਆ, ਉਹਨਾਂ ਦਾ ਵੀ ਧੰਦਾ ਖੇਤੀ ਹੋਆ। ਤਾਂ ਜਿਹੜੇ ਦੂਸਰੇ, ਕਿਉਂਕਿ ਉੱਥੇ MSP ਆਪਣੇ ਵਾਂਗੂ ਨਹੀਂ ਮਿਲਦੀ। MSP ਜੇ ਦਿੱਤੀ ਵੀ ਜਾਂਦੀ ਹੈ ਤਾਂ ਬੜਾ ਉਹਦੇ 'ਚ ਹੇਰ ਫੇਰ ਵਾਲਾ ਖੇਡ ਹੈ, ਲੰਮਾ ਚੌੜਾ। ਤਾਂ ਉਹ ਜਿਹੜੇ ਕਿਸਾਨ ਹੈ ਵਿਚਾਰੇ, ਤੁਹਾਨੂੰ ਪਤਾ ਦੂਰ ਦਰਾਜ ਵਾਲੇ, ਉਹਨਾਂ ਵਾਸਤੇ ਆਉਣਾ ਵੀ ਔਖਾ। ਕੁਛ ਆ ਚੁੱਕੇ, ਕੁਛ ਨੂੰ ਰੋਕਿਆ ਵੀ ਗਿਆ, ਹਰਿਆਣੇ ਨੇ ਰੋਕਿਆ, ਕਿਉਂਕਿ ਰਾਜਸਥਾਨ ਵਾਲੇ ਪਾਸੋਂ ਜੇ ਆਉਣਾ ਹੋਵੇ ਕਈ ਵਾਰ ਤਾਂ ਰਾਜਸਥਾਨ ਵਾਲੇ ਕਿਸਾਨ ਜਿਹੜੇ ਆ ਵਾਇਆ ਹਰਿਆਣਾ ਵੀ ਆਉਂਦੇ ਆ, ਉਹਨਾਂ ਨੂੰ ਰੋਕਣ ਦਾ ਯਤਨ ਜ਼ਰੂਰ ਕੀਤਾ ਗਿਆ। ਰੋਕਿਆ ਤਾਂ ਪੰਜਾਬ ਵਾਲਿਆਂ ਨੂੰ ਵੀ ਗਿਆ ਨਾ। ਤੁਸੀਂ ਦੇਖੋ ਕੱਲ ਤੇ ਪਰਸੋਂ ਇੱਥੇ ਬਹੁਤ ਜ਼ਿਆਦਾ ਰੋਕਾਂ ਲਾ ਦਿੱਤੀਆਂ ਗਈਆਂ ਸੀ, ਦੁਬਾਰਾ ਪੱਥਰ ਸੁੱਟ ਦਿੱਤੇ ਗਏ ਸੀ, ਲੋਕਾਂ ਨੇ ਫਿਰ ਪੱਥਰ ਚੁੱਕੇ। ਤਾਂ ਰੋਕਣ ਦਾ ਯਤਨ ਤਾਂ ਕੀਤਾ ਹੀ ਜਾ ਰਿਹਾ ਨਾ ਕਿ ਜ਼ਿਆਦਾ ਆਮਦ ਨਾ ਹੋਵੇ ਦਿੱਲੀ ਦੇ ਵਿੱਚ। ਜੋ ਸੰਖਿਆ ਬਲ ਜਿਹਨੂੰ ਕਹਿੰਦੇ ਆ, ਇੱਕ ਗਿਣਤੀ ਜਿਹਨੂੰ ਕਹਿੰਦੇ ਆ, ਕਿ ਉਹ ਸੰਖਿਆ ਬਲ ਜਿਹੜਾ ਆ ਉਹ ਨਾ ਜ਼ਿਆਦਾ ਹੈਵੀ ਹੋਵੇ, ਨਾ ਜ਼ਿਆਦਾ ਉਹ ਪ੍ਰੈਸ਼ਰ ਪਾਉਣ ਵਾਲਾ ਹੋਵੇ। ਇਸ ਕਰਕੇ ਰੋਕਾਂ ਤੇ ਅਟਕਾਈਆਂ ਜਾ ਰਹੀਆਂ। ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, RSS ਦੇ ਸਵਦੇਸ਼ੀ ਜਾਗਰਣ ਮੰਚ ਦਾ ਖੇਤੀ ਕਾਨੂੰਨਾਂ ਦੇ ਉੱਤੇ ਸਖਤ ਸਟੈਂਡ। ਹਾਂਜੀ, ਦੇਖੋ RSS ਵਾਲੇ ਕੀ ਕਹਿ ਰਹੇ ਨੇ, ਇਹ ਜਿਹੜਾ ਇਹਨਾਂ ਦਾ ਹੈਗਾ ਸਵਦੇਸ਼ੀ ਜਾਗਰਣ ਮੰਚ, ਉਹ ਕੀ ਕਹਿ ਰਿਹਾ, ਉਹ ਇੱਕ ਬੇਸਿਕ ਗੱਲ ਰੱਖ ਰਿਹਾ। ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਖੇਤੀ ਕਾਨੂੰਨ ਦੇ ਵਿੱਚ ਕੁਝ ਖਾਮੀਆਂ ਨੇ, ਉਹ ਇਸ ਗੱਲ ਦੇ ਨਾਲ ਸਹਿਮਤ ਨੇ। ਉਹ ਕਹਿੰਦੇ ਕਿ ਇਹਦੇ ਵਿੱਚ ਖਾਮੀਆਂ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਜੋ ਵੀ ਹੈਗੀਆਂ। ਤੇ ਇੱਕ ਨਾਲ ਵੱਡੀ ਗੱਲ ਜਿਹੜੀ ਉਹ ਕਿਸਾਨਾਂ ਦੇ ਪੱਖ ਦੀ ਕਰਦੇ ਆ, ਉਹ ਕਹਿੰਦੇ ਕਿ ਜਿਹੜੀ MSP ਆ ਇਹਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ। ਸੋ ਇਹ ਦੋ ਗੱਲਾਂ ਅਹਿਮ ਨੇ। ਇੱਕ ਤਾਂ ਉਹ ਕਿਤੇ ਨਾ ਕਿਤੇ ਕਹਿ ਰਹੇ ਆ ਸਿੱਧੇ ਢੰਗ ਦੇ ਨਾਲ ਕਿ ਹਾਂ ਕਿ ਭਾਈ ਇਹਨਾਂ ਦੀਆਂ ਜਿਹੜੀਆਂ ਕੋਈ ਤਰੁੱਟੀਆਂ ਨੇ ਬਿੱਲਾਂ ਦੀਆਂ, ਉਹ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ। ਦੂਸਰੀ ਚੀਜ਼ ਮੁੱਖ ਤੌਰ ਤੇ ਜੋ ਵਾਰਦੇ ਨੇ ਨੁਕਤੇ ਦੇ ਰੂਪ ਦੇ ਵਿੱਚ, ਉਹ ਕਹਿੰਦੇ ਆ ਕਿ MSP ਦੀ ਜਿਹੜੀ ਖਰੀਦ ਆ ਉਹ ਗਰੰਟਡ ਹੋਣੀ ਚਾਹੀਦੀ ਆ। ਮਤਲਬ ਕਿ ਕੋਈ ਵੀ ਬੰਦਾ ਜੇ ਉਹ ਤੋਂ ਹੇਠਾਂ ਖਰੀਦ ਕਰਦਾ ਤਾਂ ਉਹਨੂੰ ਸਜ਼ਾ ਦਾ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਪਰ ਰੌਲਾ ਇਹ ਆ ਕਿ ਠੀਕ ਆ, RSS ਦਾ ਜਿਹੜਾ ਕਿਸਾਨ ਸੰਗਠਨ ਆ, ਤਕਰੀਬਨ ਉਹਦਾ ਵੀ ਸਟਾਂਸ ਹਾਲੇ ਵੀ ਇਹੋ ਹੀ ਆ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਕੁਛ ਕੁ ਬਦਲਾਅ ਆਇਆ ਸੀਗਾ ਉਹਨਾਂ ਦਾ। ਜਿਵੇਂ ਹੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੱਡੇ ਪੱਧਰ ਤੇ ਪ੍ਰਚਾਰ ਸ਼ੁਰੂ ਕੀਤਾ ਤਾਂ
ਉਹ ਕਿਸਾਨ ਸੰਗਠਨ ਥੋੜਾ ਜਿਹਾ ਆਪਣਾ ਸਟਾਂਸ ਬਦਲ ਗਿਆ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਖਾਮੀਆਂ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ। ਪਹਿਲਾਂ ਉਹ ਕਹਿ ਰਹੇ ਸੀਗੇ ਕਿ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਆ। ਖੈਰ ਚਲੋ ਉਹ ਇਹਨਾਂ ਦਾ ਹੈ ਹੀ ਆ, ਇੰਟਰਨਲ ਮੈਟਰ ਆ ਕਿ ਬਹੁਤਾ ਜ਼ਿਆਦਾ ਇਹ ਖੁੱਲ੍ਹ ਕੇ ਨਹੀਂ ਜਾ ਸਕਦੇ। ਪਰੰਤੂ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਕਰ ਰਹੇ ਨੇ ਕਿਸਾਨਾਂ ਦੇ ਨਾਲ ਕਿ ਜਿੱਦਾਂ MSP ਦੀ ਗਰੰਟੀ ਜਿਹੜੀ ਉਹ ਕਹਿੰਦੇ ਕਿ ਹੋਣੀ ਚਾਹੀਦੀ। ਔਰ ਦੂਜੀ ਚੀਜ਼ ਜਿਹੜੀ ਉਹ ਸਹਿਮਤੀ ਦੇ ਰੂਪ ਦੇ ਵਿੱਚ ਪ੍ਰਗਟਾ ਰਹੇ ਨੇ, ਜਿਹੜੀ ਕਿ ਆਮ ਤੌਰ ਤੇ ਕਿਸਾਨਾਂ ਦੀ ਵੀ ਹੈ ਕਿ ਤਰੁੱਟੀਆਂ ਹੈ, ਇਹਨਾਂ ਬਿੱਲਾਂ ਦੇ ਵਿੱਚ ਤਰੁੱਟੀਆਂ ਹਨ। ਪਰ ਗੱਲ ਇਹ ਆ ਕਿ ਜੇ ਤੁਸੀਂ ਦੇਖੋਗੇ MSP ਦਾ ਮਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਗਰੰਟੀ ਦੇ ਰੂਪ ਦੇ ਵਿੱਚ ਨਹੀਂ ਹੋ ਸਕਦਾ, ਕਿਉਂਕਿ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਸੀਗਾ ਕਿ ਤਕਰੀਬਨ 20 ਲੱਖ ਕਰੋੜ ਰੁਪਈਆ ਚਾਹੀਦਾ ਜੇ 23 ਦੀਆਂ 23 ਫਸਲਾਂ ਤੇ ਗਰੰਟੀਸ਼ੁਦਾ MSP ਦੇਣੀ ਹੋਵੇ, ਪਲੱਸ ਤੁਸੀਂ ਸਬਸਿਡੀ ਦੇਣੀ ਹੋਵੇ। 1 ਲੱਖ ਕਰੋੜ ਰੁਪਈਆ ਤੁਹਾਡਾ ਫਰਟੀਲਾਈਜ਼ਰ ਤੇ ਜਾਂਦਾ ਵਾ, ਤਕਰੀਬਨ 1 ਲੱਖ ਕਰੋੜ ਰੁਪਈਆ ਸਬਸਿਡੀ ਦਾ। 1 ਲੱਖ ਕਰੋੜ ਰੁਪਈਆ ਤੁਹਾਨੂੰ ਐਡੀਸ਼ਨਲ ਰੱਖਣਾ ਹੀ ਪੈਣਾ ਦੂਸਰੀਆਂ ਹੋਰ ਸਕੀਮਾਂ ਵਾਸਤੇ। ਤਾਂ 17 ਲੱਖ ਕਰੋੜ ਰੁਪਈਆ ਜਿਹੜਾ ਤਕਰੀਬਨ ਤੁਹਾਡਾ MSP ਦਾ ਐਕਸਟਰਾ ਖਰਚ ਆਏਗਾ। ਤਾਂ ਇਹੀ ਗੱਲ ਜਿਹੜੀ ਆ ਉਹ ਗੁਰਨਾਮ ਸਿੰਘ ਚਡੋਲੀ ਹੋਰਾਂ ਨੇ ਵੀ ਕਹੀ ਆ। ਉਹ ਕਹਿੰਦੇ ਕਿ ਅਮਿਤ ਸ਼ਾਹ ਜਦੋਂ ਸਾਡੇ ਨਾਲ ਮੁਲਾਕਾਤ ਕਰਨ ਆਏ ਸੀਗੇ ਤਾਂ ਉਹਨਾਂ ਨੇ ਮੰਨਿਆ, ਮਤਲਬ ਕਿ ਇਸ ਚੀਜ਼ ਨੂੰ ਤਸਲੀਮ ਕੀਤਾ ਕਿ ਹੋਣਾ ਤਾਂ ਚਾਹੀਦਾ, ਮਤਲਬ ਕਿ ਮੰਗ ਤੁਹਾਡੀ ਜਿਹੜੀ ਆ ਉਹ ਗੈਰ ਵਾਜਬ ਨਹੀਂ ਹੈ। ਪਰੰਤੂ ਗੱਲ ਇਹ ਆ ਕਿ ਅਸੀਂ 17 ਲੱਖ ਕਰੋੜ ਦਾ ਇੰਤਜ਼ਾਮ ਕਿਵੇਂ ਕਰੀਏ। ਤਾਂ ਇਹ ਆਪਣੇ ਆਪ ਦੇ ਵਿੱਚ ਚੀਜ਼ ਸਾਫ਼ ਕਰਦੀ ਆ ਕਿ ਇਹਨਾਂ ਦੀ ਆਪਣੀ, ਮਤਲਬ ਕਿ ਜਥੇਬੰਦੀ ਜਿਹੜੀ ਇਹਨਾਂ ਦੀ ਆਪਣੀ ਧਿਰ ਆ, ਜਿਹੜੀ ਚਾਹੇ ਉਹ ਸਵਦੇਸ਼ੀ ਜਾਗਰਣ ਮੰਚ ਹੋਵੇ, ਚਾਹੇ ਇਹਨਾਂ ਦੀ ਕਿਸਾਨ ਜਥੇਬੰਦੀ ਹੋਵੇ, ਉਹ ਸਾਰੇ ਮੰਗ ਤੇ ਇਸ ਗੱਲ ਦੇ ਨਾਲ ਸਹਿਮਤ ਰੱਖ ਰਹੇ, ਇਤਫਾਕ ਤੇ ਰੱਖ ਰਹੇ ਆ, ਇਸ ਮੰਗ ਦੇ ਨਾਲ ਸਹਿਮਤੀ ਰੱਖ ਰਹੇ ਨੇ ਕਿ MSP ਗਰੰਟੀਸ਼ੁਦਾ ਹੋਣੀ ਚਾਹੀਦੀ ਹੈ। ਪਰ ਉਹ ਜਿਹੜਾ 17 ਲੱਖ ਕਰੋੜ ਰੁਪਏ ਵਾਲਾ ਰੋੜਾ ਹੈ ਉਹਦਾ ਕੋਈ ਹੱਲ ਨਹੀਂ ਹੈ। ਸਰਕਾਰ ਦੇ ਕੋਲ ਉਹ ਬਹਾਨਾ ਹੈਗਾ। ਤੇ ਇਹਦਾ ਮਤਲਬ ਇਹ ਹੈ ਕਿ ਸਰਕਾਰ ਕੇਂਦਰ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਹੁਣ ਪੁੱਠਾ ਪੰਗਾ ਛੇੜ ਕੇ ਬਹਿ ਗਈ ਆ ਕਿ ਅੱਗੇ ਤੇ ਚਲੋ 2-2.5 ਰਾਜਾਂ ਦੇ ਵਿੱਚ ਹੀ ਚੱਲੀ ਜਾਂਦਾ ਸੀ ਕੰਮ। ਹੁਣ ਨਾ ਤਾਂ ਇਸ ਤਰ੍ਹਾਂ ਉਹ ਛੇਤੀ ਕੀਤਿਆਂ ਪੈਰ ਪਛਾੜੀ ਖਿੱਚ ਸਕਦੇ ਆ ਤੇ ਨਾ ਹੀ ਛੇਤੀ ਕੀਤਿਆਂ ਹੁਣ MSP ਨੂੰ ਗਰੰਟੀ ਦੇ ਰੂਪ ਦੇ ਵਿੱਚ ਦੇ ਸਕਦੇ ਆ। ਸੋ ਇੱਥੇ ਆ ਕੇ ਹੀ ਪੇਚ ਫਸ ਜਾਂਦਾ, ਸਾਰੀ ਕਹਾਣੀ ਇੱਥੇ ਆ ਕੇ ਖਲੋ ਜਾਂਦੀ ਆ ਕਿ MSP ਲੈ ਬਗੈਰ ਉਹਨਾਂ ਨੇ ਮੁੜਨਾ ਨਹੀਂ ਹੈ ਤੇ ਇਹ MSP ਦੇ ਕੇ ਤੇ ਗਾਂ ਤੋੜ ਨਹੀਂ ਸਕਦੇ। ਸੋ ਇਸੇ ਕਰਕੇ ਕਹਿੰਦੇ ਕਿ ਲਿਖਤ ਭਰੋਸਾ ਲੈ ਲਓ, ਅਸੀਂ ਕਾਨੂੰਨੀ ਰੂਪ ਜਿਹੜਾ MSP ਨੂੰ ਨਹੀਂ ਦੇ ਸਕਦੇ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਰਾਜੇਵਾਲ ਦਾ ਇੱਕ ਜਿਹੜਾ ਬਿਆਨ ਆ ਉਸ ਦੇ ਉੱਤੇ ਬਹੁਤ ਹੀ ਸਖਤ ਰੋਸ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਅਰਸ਼ੋਂ ਫਰਸ਼ ਤੇ ਲੈ ਆਂਦਾ ਲੋਕਾਂ ਨੇ। ਹਾਂਜੀ ਇਹ ਤੇ ਹੈ ਹੀ ਹੈ ਨਾ। ਪਰਸੋਂ ਚੌਥੇ ਦੱਸਣ ਡਏ ਸੀ ਇਹ ਬੰਦਾ ਜਿਹੜਾ ਹੈ ਬੱਲੇ ਬੱਲੇ ਬਹੁਤ ਤਗੜਾ ਬੰਦਾ ਭਾਈ, ਇਹ ਪ੍ਰਧਾਨ ਮੰਤਰੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲਾ। ਤਾਂ ਅੱਜ ਉਹੀ ਰਾਜੇਵਾਲ ਜਿਹੜਾ ਹੈ ਇਹਨਾਂ ਨੇ ਅਰਸ਼ ਤੋਂ ਫਰਸ਼ ਤੇ ਲੈ ਆਂਦਾ। ਉਹਦਾ ਇੱਕ ਕਾਰਨ ਸੀਗਾ ਕਿ ਸਟੇਟਮੈਂਟ ਜਿਹੜੀ ਆ ਉਹ ਰਾਜੇਵਾਲ ਦੀ ਜਾਰੀ ਹੋਈ। ਉਹਦੇ ਵਿੱਚ ਉਹ ਅਪੀਲ ਕਰ ਰਹੇ ਸੀਗੇ ਜਿਹੜੇ ਨਿਹੰਗ ਸਿੰਘ ਉੱਥੇ ਪਹੁੰਚੇ ਹੋਏ ਆ ਕਿ ਇੱਕ ਤੇ ਤੁਸੀਂ ਭਾਈ ਜਿਹੜਾ ਨਿਸ਼ਾਨ ਸਾਹਿਬ ਆ ਉਹ ਇੱਥੋਂ ਉਤਾਰ ਲਵੋ ਤੇ ਉਹਦੇ ਨਾਲ ਇੰਪੈਕਟ ਜਿਹੜਾ ਕਹਾਣੀ ਤੇ ਗਲਤ ਪੈਂਦਾ ਪਿਆ। ਦੂਜੀ ਚੀਜ਼ ਉਹਨਾਂ ਨੇ ਕਹੀ ਕਿ ਤੋਸ਼ਾਉਣੀ ਜਿਹੜੀ ਆ ਉਹ ਆਪ ਤੁਸੀਂ ਦੂਰ ਲੈ ਜਾਓ, ਹਾਲੇ ਇਹਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਦੇਖੋ ਜੇ ਤੁਸੀਂ ਉਸ ਵੀਡੀਓ ਨੂੰ ਗੌਰ ਨਾਲ 2-3 ਵਾਰੀ ਦੇਖੋਗੇ, ਉਹ ਵੀਡੀਓ ਕੱਟ ਛੱਡ ਦਾ ਸ਼ਿਕਾਰ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੱਟੀ ਗਈ ਹੈ, ਪੂਰੀ ਸਪੀਚ ਨਹੀਂ ਹੈ ਉਹਦੇ ਵਿੱਚ। ਉਹ ਮਿੰਟ 1.5 ਮਿੰਟ ਦੀ ਜਿਹੜੀ ਵਾਇਰਲ ਹੋਈ ਆ। ਦੂਜੀ ਚੀਜ਼ ਇਹ ਆ ਕਿ ਉਹਦੇ ਵਿੱਚ ਵੀ ਉਹ ਸਨੇਮਰ ਬੇਨਤੀ ਕਰ ਰਹੇ ਨੇ, ਮਤਲਬ ਕਿ ਕਿਸੇ ਨੂੰ ਕੋਈ ਆਰਡਰ ਨਹੀਂ ਕਰ ਰਹੇ। ਇਹ ਚੀਜ਼ ਦੇਖਣ ਵਿਚਾਰਨ ਵਾਲੀ ਆ। ਰਾਏ ਬਣਾਉਣੀ ਜਿਹੜੀ ਆ ਉਹ ਚਲੋ ਤੁਹਾਡੀ ਆਜ਼ਾਦੀ ਹੈ, ਤਾਂ ਉਹ ਸਨੇਮਰ ਬੇਨਤੀ ਕਰ ਰਹੇ ਨੇ ਕਿ ਰੰਗਤ ਗਲਤ ਦਿੱਤੀ ਜਾ ਰਹੀ। ਹਾਂ ਉਹ ਮੇਰੇ ਖਿਆਲ ਦੇ ਨਾਲ ਅੰਦਾਜ਼ਾ ਨਹੀਂ ਲਾ ਸਕੇ ਇਸ ਚੀਜ਼ ਦਾ ਕਿ ਜਿਸ ਨਿਸ਼ਾਨ ਸਾਹਿਬ ਨੂੰ ਕਹਿ ਰਹੇ ਆ ਤਾਂ ਨਿਸ਼ਾਨ ਸਾਹਿਬ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਿੰਨ੍ਹ ਹੈ ਸਿੱਖੀ ਦੇ ਵਿੱਚ। ਉਹ ਇਸ ਤਰ੍ਹਾਂ ਜੇ ਆਪਾਂ ਕਹਿ ਲਈਏ ਕਿ ਕਾਲੀ ਕਾਲੀ ਚੋਂ ਗੱਲ ਕਰ ਗਏ, ਉਹਨਾਂ ਨੇ ਮੰਨੀ ਆ, ਗਲਤੀ ਮੰਨੀ ਆ। ਉਹ ਕਹਿੰਦੇ ਕਿ ਸਾਡੀ 2-3 ਦਿਨ ਪਹਿਲਾਂ ਵੀ ਗੱਲ ਹੋਈ ਸੀ। ਹਾਲਾਂਕਿ 2-3 ਦਿਨ ਪਹਿਲਾਂ ਵੀ ਰਾਜੇਵਾਲ ਜੀ ਨੇ ਸਟੇਜ ਤੋਂ ਇਹ ਗੱਲ ਕਹੀ ਸੀਗੀ ਕਿ ਭਾਈ ਰੰਗਤ ਜਿਹੜੀ ਆ ਧਾਰਮਿਕ ਤੌਰ ਤੇ ਨਾ ਦੇਣ ਦਾ ਯਤਨ ਕਰੋ। ਸਾਡੇ ਹੱਥ ਜੋੜ ਕੇ ਬੇਨਤੀ ਆ ਕਿ ਵੇਖੋ ਕਿਤੇ ਆਪਾਂ ਬਾਜੀ ਹਾਰ ਨਾ ਜਾਈਏ, ਮਾਰੇ ਜਾਵਾਂਗੇ। ਸੋ ਇਸ ਤਰ੍ਹਾਂ ਦੀ ਅਪੀਲ ਉਹਨਾਂ ਨੇ ਕੀਤੀ ਸੀਗੀ। ਤਾਂ ਵੈਸੇ ਤਾਂ ਇਹ ਚੀਜ਼ਾਂ ਚਲੋ ਸੌਟ ਹੋ ਜਾਣੀਆਂ ਚਾਹੀਦੀਆਂ ਸੀ ਆਪਣੇ ਪੱਧਰ ਤੇ, ਪਰ ਉਹਨਾਂ ਨੇ ਇੱਕ ਚੀਜ਼ ਮੰਨੀ ਹੈ ਕਿ ਸਾਨੂੰ ਜਦੋਂ ਅਸੀਂ ਗੱਲਬਾਤ ਕੀਤੀ ਸੀ ਤਾਂ ਨਿਹੰਗ ਸਿੰਘਾਂ ਦੇ ਜਿਹੜੇ ਮੁਖੀ ਆ, ਦਲਾਂ ਦੇ ਮੁਖੀ ਹੁੰਦੇ ਇਹਨਾਂ ਦੇ,
ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਅਸੀਂ ਚਲੇ ਜਾਵਾਂਗੇ, ਸਾਈਡ 'ਤੇ ਹੋ ਜਾਵਾਂਗੇ, ਜਿਵੇਂ ਤੁਸੀਂ ਕਹੋਗੇ ਤਾਂ ਲਿਖਤੀ ਦੇ ਦਿਓ। ਕੁਛ ਐਸੀ ਗੱਲ ਕਰ ਰਹੇ ਸੀ ਜੀ, ਜਿਹੜਾ ਉਹਨਾਂ ਨੇ ਮੁੜ ਕੇ ਵੀਡੀਓ ਇੰਟਰਵਿਊ ਦਿੱਤਾ ਨਾ ਮਾਫੀ ਵਾਲਾ, ਉਹਦੇ ਵਿੱਚ ਜ਼ਿਕਰ ਵੀ ਕਰ ਰਹੇ ਕਿ ਮੈਥੋਂ ਇਹ ਗਲਤੀ ਹੋਈ ਆ, ਕਿਉਂਕਿ ਅਸੀਂ ਉਲਝੇ ਹੋਏ ਹਾਂ, ਇਹ ਚੀਜ਼ਾਂ ਕਈ ਵਾਰ ਦਿਮਾਗ 'ਚੋਂ ਉੱਕ ਜਾਂਦੀਆਂ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਸਟੇਜ 'ਤੇ ਬੋਲਣ ਦੀ ਥਾਂ 'ਤੇ ਜੇ ਇਹ ਰਸਤਾ ਅਪਣਾ ਲੈਂਦੇ ਤੇ ਇੱਥੋਂ ਤੱਕ ਪਹੁੰਚਣ ਦੀ ਉਹਨਾਂ ਨੂੰ ਨੌਬਤ ਹੀ ਨਹੀਂ ਸੀ ਆਉਣੀ। ਖੈਰ, ਤਾਂ ਦੂਸਰੇ ਪਾਸੇ ਚਲੋ ਮਾਫੀ ਮੰਗ ਲਈ, ਮੇਰੇ ਖਿਆਲ ਦੇ ਨਾਲ ਇਸ ਗੱਲ ਨੂੰ ਹੁਣ ਲਮਕਾਉਣਾ ਸਾਡੇ ਲਈ ਵੀ ਬੇਤੁਕਾ ਹੈ ਜੇ ਅਸੀਂ ਇਸ ਗੱਲ ਨੂੰ ਲਮਕਾਈ ਚੱਲੀਏ। ਹਾਲਾਂਕਿ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਜੇ ਤੁਹਾਨੂੰ ਤੁਹਾਡੇ ਇਸ ਤਰ੍ਹਾਂ ਨਿਸ਼ਾਨ ਸਾਹਿਬ ਤੋਂ ਹੀ ਅੰਦਾਜ਼ਾ ਲਾ ਕੇ ਉਹ ਖਾਲਿਸਤਾਨੀ ਗਰਦਾਨ ਰਹੇ ਆ, ਤਾਂ ਉਹ ਫਿਰ ਕਾਮਰੇਡ ਝੰਡੇ ਤੋਂ ਵੀ ਤੁਹਾਨੂੰ ਨਕਸਲੀ ਕਹਿਣਗੇ, ਕਿਉਂਕਿ ਕਾਮਰੇਡਾਂ ਦਾ ਝੰਡਾ ਵੀ ਉੱਥੇ ਹੈ। ਕੱਲ ਨੂੰ ਉਹ ਹੋਰ ਵੀ ਕਿਸੇ ਚਿੰਨ੍ਹ ਤੋਂ ਕਹਿ ਸਕਦੇ ਹੋ, ਧਾਰਮਿਕ ਚਿੰਨ੍ਹ ਤੋਂ। ਕੱਲ ਨੂੰ ਤੁਹਾਡੇ ਕੋਈ ਮੁਸਲਮਾਨ ਆਇਆ, ਵੀਰ ਮੁਸਲਮਾਨ ਆਇਆ, ਉਹਦੀ ਸ਼ਰੀਅਤ ਟੋਪੀ ਤੇ ਵੀ ਉਹ ਸਵਾਲ ਖੜਾ ਕਰ ਦੇਣਗੇ, ਕਿਉਂਕਿ ਜਿਹੜਾ ਸ਼ਹੀਨ ਬਾਗ ਵਾਲਾ ਮੋਰਚਾ ਸੀ ਉਹ ਤੁਸੀਂ ਦੇਖਿਆ ਹੀ ਆ ਨਾ ਕਿ ਕਿਸ ਤਰ੍ਹਾਂ ਤਿਰੰਗੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੜਿਆ ਗਿਆ ਸੀਗਾ ਉਹ ਸਾਰਾ ਐਜੀਟੇਸ਼ਨ। ਪਰ ਉੱਥੇ ਕੀ ਹੋਇਆ ਸੀਗਾ? ਉੱਥੇ ਵੀ ਤਾਂ ਸਭ ਕੁਛ ਇਹੀ ਕਰ ਦਿੱਤਾ ਗਿਆ ਸੀਗਾ। ਔਰ ਇਹ ਅੱਜ ਦੀ ਰੀਤ ਨਹੀਂ ਹੈ, ਇਹ ਸ਼ਾਇਦ ਇਤਿਹਾਸ ਜਿਨ੍ਹਾਂ ਨੇ ਪੜ੍ਹਿਆ ਜਾਂ ਜਿਨ੍ਹਾਂ ਨੇ ਦੌਰ ਦੇਖਿਆ ਉਹਨਾਂ ਨੂੰ ਯਾਦ ਹੋਏਗਾ ਕਿ ਜਦੋਂ ਬਹੁਤ ਵੱਡਾ ਵਿਦਿਆਰਥੀ ਅੰਦੋਲਨ ਛਿੜਿਆ ਸੀਗਾ ਗੁਜਰਾਤ ਦੇ ਵਿੱਚੋਂ, ਜਦੋਂ ਬਹੁਤ ਵੱਡਾ ਇੱਕ ਅੰਦੋਲਨ ਛਿੜਿਆ ਬਿਹਾਰ ਦੇ ਵਿੱਚ, ਸ਼ਾਇਦ ਨੈਕਸਟ ਈਅਰ ਦੀ ਗੱਲ ਸੀਗੀ, ਬਿਹਾਰ ਦੇ ਵਿੱਚ ਅਗਲੇ ਸਾਲ ਹੋ ਗਿਆ ਸੀ, ਤਾਂ ਉਸ ਵੇਲੇ ਵੀ ਇੰਦਰਾ ਗਾਂਧੀ ਸਰਕਾਰ ਨੇ ਇਹੋ ਕਿਹਾ ਸੀਗਾ ਕਿ ਇਹ ਦੇਸ਼ ਵਿਰੋਧੀ ਤਾਕਤਾਂ ਦਾ ਕੰਮ ਆ, ਇਹ ਵਿਰੋਧੀ ਧਿਰਾਂ ਦਾ ਕੰਮ ਹੈ। ਮਤਲਬ ਕਿ ਇੰਡੀਆ ਦੇ ਵਿੱਚ ਇਹ ਚੀਜ਼ ਜਿਹੜੀ ਆ ਕੋਈ ਨਵੀਂ ਨਹੀਂ ਹੈ, ਸੰਘਰਸ਼ਾਂ ਨੂੰ ਬਦਨਾਮ ਕੀਤਾ ਜਾਂਦਾ, ਤਾਂ ਉਹ ਕਾਊਂਟਰ ਕਰਨ ਦੀ ਤਿਆਰੀ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਤੁਹਾਡੇ ਕੋਲ ਤੇ ਲੌਜਿਕ ਹੀ ਬਹੁਤ ਵਧੀਆ ਨੇ, ਤੁਹਾਡੇ ਕੋਲ ਤੇ ਲੌਜਿਕ ਹੀ ਬਹੁਤ ਵਧੀਆ। ਜੇ ਕੋਈ ਖਾਲਿਸਤਾਨੀ ਕਹਿੰਦਾ ਹੈ ਤਾਂ ਉਹਨਾਂ ਨੂੰ ਕਹੋ ਕਿ ਯਾਰ ਖਾਲਿਸਤਾਨੀ ਕੋਈ ਵੀ ਹੋ ਸਕਦਾ, ਉਹਦੀ ਵਿਚਾਰਧਾਰਾ ਹੈ, ਸਿਆਸੀ ਵਿਚਾਰਧਾਰਾ ਉਹਦੀ ਇੱਕ ਜਜ਼ਬਾਤੀ ਸਾਂਝ ਹੋ ਸਕਦੀ ਹੈ। ਕੀ ਉਹ ਵਿਚਾਰਧਾਰਾ ਵਾਲਾ ਬੰਦਾ ਕਿਸਾਨ ਨਹੀਂ ਹੋ ਸਕਦਾ? ਕੀ ਸੰਵਿਧਾਨ ਦੇ ਵਿੱਚ ਉਹਦੀ ਪਾਬੰਦੀ ਹੈ ਕਿ ਉਹ ਕਿਸੇ ਐਜੀਟੇਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦਾ? ਜੇ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਬੰਦ ਕਰੋ, ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਇਲੈਕਸ਼ਨ ਲੜਵਾਉਣਾ ਇੱਥੋਂ। ਇੰਡੀਆ ਦੇ ਸੰਵਿਧਾਨ ਦੇ ਵਿੱਚ ਉਹ ਰਹਿ ਕੇ ਤੇ ਇਲੈਕਸ਼ਨ ਲੜ ਰਹੇ ਨੇ। ਸੋ ਜੇ ਕੋਈ ਐਜੂਕੇਸ਼ਨ ਲੜ ਸਕਦਾ ਤਾਂ ਫਿਰ ਇਲੈਕਸ਼ਨ ਵੀ ਲੜ ਸਕਦਾ, ਜੇ ਕੋਈ ਇਲੈਕਸ਼ਨ ਲੜ ਸਕਦਾ ਤਾਂ ਐਜੂਕੇਸ਼ਨ ਨਹੀਂ ਲੜ ਸਕਦਾ। ਕਿਸ ਤਰ੍ਹਾਂ ਦੀ ਗੱਲ ਹੋਈ? ਤੇ ਜੇ ਕੋਈ ਕਾਮਰੇਡ ਕਿਸਾਨ ਨਹੀਂ ਹੋ ਸਕਦਾ, ਜੇ ਹੈ ਆਪਣੀ ਵਿਚਾਰਧਾਰਾ ਲਈ ਕਰੇ, ਕਿ ਇੱਕ ਆਸਤਕ ਕਿਸਾਨ ਨਹੀਂ ਹੋ ਸਕਦਾ, ਇੱਕ ਨਾਸਤਕ ਕਿਸਾਨ ਨਹੀਂ ਹੋ ਸਕਦਾ, ਇੱਕ ਹਿੰਦੂ ਰਾਸ਼ਟਰ ਦਾ ਮੁਦਈ, ਇੱਕ ਹਿੰਦੂ ਵੀਰ, ਕੀ ਉਹ ਕਿਸਾਨ ਨਹੀਂ ਹੋ ਸਕਦਾ? ਕੀ ਕਿਸਾਨ ਨਹੀਂ ਹੋਏਗਾ? ਸੋ ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਿੰਪਲ ਤਰੀਕੇ ਨਾਲ ਕਾਊਂਟਰ ਕੀਤੀਆਂ ਜਾ ਸਕਦੀਆਂ ਚੀਜ਼ਾਂ। ਤਾਂ ਜੇ ਤੁਸੀਂ ਇਸ ਤਰ੍ਹਾਂ ਡਰ ਕੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਰਿਐਕਟ ਕਰੋਗੇ, ਇਸ ਤਰ੍ਹਾਂ ਦਾ ਪੈਰ ਪਿਛਾਂਹ ਨੂੰ ਖਿੱਚਣ ਦਾ ਯਤਨ ਕਰੋਗੇ ਤਾਂ ਕਮਜ਼ੋਰ ਹੋਏਗਾ ਇਹ ਤੁਹਾਡਾ ਲੀਡਰਸ਼ਿਪ ਦਾ ਜਿਹੜਾ ਕਹਿ ਲਈਏ ਕਿ ਇਸ ਵੇਲੇ ਦਾ ਸਾਰਾ ਢਾਂਚਾ ਉਹ ਮੁੜ ਕੇ ਕਮਜ਼ੋਰ ਪੈਣਾ ਸ਼ੁਰੂ ਹੋਏਗਾ। ਕਾਊਂਟਰ ਕਰਨ ਦੀ ਇਹਨਾਂ ਦੀ ਯੋਜਨਾ ਜਿਹੜੀ ਹੈ ਉਹ ਨਾਲ ਬਣਾਉਣੀ ਪਵੇਗੀ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਖੂਬਸੂਰਤੀ 'ਚ ਕਿਵੇਂ ਬਣਨਾ। ਤੁਸੀਂ ਸਗੋਂ ਇਹਨੂੰ ਖੂਬਸੂਰਤੀ ਦੱਸੋ। ਇੱਥੇ ਭਾਈ ਹਰੇਕ ਦਾ ਆਪੋ ਆਪਣਾ ਨਿਸ਼ਾਨ ਹੈ, ਹਰੇਕ ਦੀ ਆਪੋ ਆਪਣੀ ਆਈਡੀਓਲੋਜੀ ਆ। ਅਸੀਂ ਸਟੇਜ ਤੋਂ ਕੋਈ ਵੀ ਸਿਆਸੀਕਰਨ ਨਹੀਂ ਹੋਣ ਦਿੰਦੇ, ਕੋਈ ਵੀ ਧਾਰਮਿਕ ਰੰਗਤ ਨਹੀਂ ਚੜ੍ਹਨ ਦਿੰਦੇ, ਪਰ ਸਟੇਜ ਤੋਂ ਬਾਹਰ ਸਾਰਿਆਂ ਦੀ ਆਪੋ ਆਪਣੀ ਪਛਾਣ ਆ। ਪਰ ਖੂਬਸੂਰਤੀ ਇਸ ਗੱਲ ਦੇ ਵਿੱਚ ਆ ਕਿ ਇੱਕ ਪਲੇਟਫਾਰਮ 'ਤੇ ਸਾਰੇ ਵਿਚਾਰ ਪ੍ਰਵਾਹ ਜਿਹੜੇ ਆ ਉਹ ਬੈਠੇ ਨੇ ਆ ਕੇ ਭਾਈ, ਤਾਂ ਉਹ ਤੁਸੀਂ ਖੂਬਸੂਰਤੀ ਦਰਸਾ ਸਕਦੇ ਹੋ ਚੀਜ਼ ਦੀ। ਔਰ ਹੈ ਐਕਚੁਅਲ ਦੇ ਵਿੱਚ ਹੈ ਖੂਬਸੂਰਤੀ। ਪਰ ਉਸ ਤੋਂ ਬਾਅਦ ਜਿਹੜੀ ਗੱਲ ਵਾਪਰੀ ਆ, ਦੇਖੋ ਚਲੋ ਰਾਜੇਵਾਲ ਜੀ ਨੇ ਅਹਿਸਾਸ ਕੀਤਾ ਕਿ ਮੈਥੋਂ ਗਲਤੀ ਹੋਈ। ਉਹਨਾਂ ਨੇ ਕਿਹਾ ਕਿ ਦੇਖੋ ਮੈਂ ਗੁਰਸਿੱਖ ਹਾਂ, ਅੰਮ੍ਰਿਤਧਾਰੀ ਹਾਂ, ਮੈਂ ਇੱਥੇ ਜਨਤਾ ਨੇ ਮਾਰੇ ਕਾਮਰੇਡ ਹੈ ਜੀ, ਬਕਾਊ ਅਸਲਾ। ਉਹਨਾਂ ਕਿਹਾ ਕਿ ਮੈਂ ਦੇਖੋ ਕਦੇ 5 ਬਾਣੀਆਂ ਦਾ ਪਾਠ ਕੀਤੇ ਬਗੈਰ ਘਰ ਤੋਂ ਪੈਰ ਨਹੀਂ ਬਾਹਰ ਕੀਤਾ, ਮੇਰਾ ਨਿਤਨੇਮ ਹੈ। ਤੇ ਉਹਨੇ ਕਿਹਾ ਵੀ ਹੈ ਰਾਜੇਵਾਲ ਨੇ ਕਿ ਸਾਡੀ ਵਿਰਾਸਤ ਹੈ, ਮਤਲਬ ਕਿ ਨਿਹੰਗ ਸਿੰਘਾਂ ਨੂੰ ਵਿਰਾਸਤ ਕਿਹਾ ਕਿ ਸਾਡੀ ਵਿਰਾਸਤ, ਸਾਨੂੰ ਮਾਣ ਹੈ ਨਾ ਵੀ। ਤਾਂ ਦੂਜੇ ਪਾਸੇ ਇੱਥੇ ਫਿਰ ਜਿਹੜਾ ਤੁਹਾਨੂੰ ਪਤਾ ਹੀ ਹੈ ਵਿੱਚ ਰਲ ਜਾਂਦਾ ਆ ਕੇ ਲਾਣਾ, ਦੂਜਾ ਵੀ ਬਦਨਾਮ ਕਰਨ ਵਾਲਾ ਵੀ। ਉਹਨਾਂ ਨੇ ਖਿੱਚਤਾ ਮੀਟਰ, ਸਾਡੇ ਵਾਲੇ ਵੀ ਲੱਗ ਪਏ। ਫਿਰ ਪੰਜਾਬੀ ਜਿਹੜੇ ਹੁੰਦੇ ਹੀ ਆ, ਤੁਹਾਨੂੰ ਪਤਾ ਹੀ ਆ ਕਿ ਇਹ ਮੁੱਠੀਆਂ ਵੀ ਬੜੀਆਂ ਭਰਦੇ ਆ ਤੇ ਮੁੜ ਕੇ ਲੱਤਾਂ ਵੀ ਬਹੁਤ ਖਿੱਚਦੇ ਆ। ਹੁਣ ਤੁਸੀਂ ਇਹ ਦੇਖੋ ਕਿ ਦੀਪ ਸਿੱਧੂ ਨੇ ਵੀ ਬਹੁਤ ਸਟਰੋਂਗ ਰਿਐਕਟ ਕੀਤਾ ਇਹਦੇ 'ਤੇ। ਉਹਨੇ ਤਾਂ ਲੀਡਰਸ਼ਿਪ 'ਤੇ ਹੀ ਸਵਾਲ ਚੁੱਕੇ ਆ, ਅਟੈਕ ਹੀ ਕੀਤਾ ਇੱਕ ਤਰ੍ਹਾਂ ਨਾਲ। ਤਾਂ ਉਹ ਲੱਖਾ ਸਿਧਾਣਾ ਵੀ ਮੈਦਾਨ 'ਚ ਆ ਗਏ। ਤਾਂ ਉਹ ਗੱਲਾਂ ਗਾਂ ਦੀ ਗਾਂ ਹਰੇਕ ਦੀ ਲਾਈਵ ਜਿਹੜੀ ਆ ਉਹ ਗਾਂ ਚੈਨਲ ਜਿਹੜੇ ਬ੍ਰੌਡਕਾਸਟ ਕਰ ਦਿੰਦੇ ਚੱਕ ਕੇ, ਚੈਨਲਾਂ ਵਾਲਿਆਂ ਨੇ ਵੀ ਗਾਂ ਪਾ ਦਿੱਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਆਪਾਂ ਕਹਿੰਦੇ ਸੀਗੇ ਕਿ ਨਾ ਵਾਪਰੇ,
ਉਹ ਖੁਦ ਆਪਣੇ ਹੱਥੀਂ ਇਹਨਾਂ ਨੇ ਵਰਤਾ ਦਿੱਤੀ ਆਪ ਹੀ ਪੰਜਾਬੀ, ਬਹੁਤ ਵੱਡੇ ਪੱਧਰ ਤੇ ਵੰਡੇ ਗਏ। ਹਾਲਾਂਕਿ ਚਲੋ ਫਿਰ ਵੀ ਮੈਂ ਕਹੂੰਗਾ ਕਿ ਰਾਜੇਵਾਲ ਨੇ ਸਿਆਣਪ ਕੀਤੀ, ਉਹਨਾਂ ਨੇ ਮਾਫੀ ਮੰਗੀ ਹੈ। ਜੇ ਦੀਪ ਸਿੱਧੂ ਗਲਤੀ ਕਰਕੇ ਉਹ ਕਹਿੰਦਾ ਕਿ ਮੈਂ ਮਾਫੀ ਮੰਗਦਾ, ਤਾਂ ਫਿਰ ਰਾਜੇਵਾਲ ਦੀ ਮਾਫੀ ਵੀ ਕਬੂਲ ਕਰ ਲੈਣੀ ਚਾਹੀਦੀ ਹੈ। ਹਾਲੇ ਵੀ ਕਹੀ ਜਾਂਦੇ ਜੇ ਉਹਨੇ ਮਾਫੀ ਜਿਹੜੀ ਆ ਅੱਧੀ ਮੰਗੀ ਆ, ਉਹਨੇ ਅਣਮੰਨੇ ਜੇ ਮਨ ਦੇ ਨਾਲ ਮੰਗੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਗੱਲਾਂ ਨੇ ਛੱਡਣੀਆਂ ਪੈਣਗੀਆਂ। ਦੇਖੋ ਐਡਾ ਵੱਡਾ ਅੰਦੋਲਨ ਹੈ, ਐਡਾ ਵੱਡਾ ਐਜੀਟੇਸ਼ਨ ਆ, ਲੀਡਰਸ਼ਿਪ ਜਿਹੜੀ ਉਹ ਦੇਵਤਿਆਂ ਦੀ ਲੀਡਰਸ਼ਿਪ ਨਹੀਂ, ਬੰਦੇ ਹੀ ਆ। ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ, ਫਰਾਕ ਦਿਲੀ ਇਸੇ ਗੱਲ ਦੇ ਵਿੱਚ ਹੀ ਆ ਕਿ ਮਾਫ ਕੀਤਾ ਜਾਵੇ ਔਰ ਇਸ ਅੰਦੋਲਨ ਨੂੰ ਨੇਪਰੇ ਚੜਾਇਆ ਜਾਵੇ। ਪਰ ਮੈਂ ਸਮਝਦਾ ਕਿ ਵਾਰ-ਵਾਰ ਇਹ ਚੀਜ਼ਾਂ ਜਿਹੜੀਆਂ ਵਾਪਰਨੀਆਂ ਨਹੀਂ ਚਾਹੀਦੀਆਂ। ਔਰ ਦੂਜੀ ਗੱਲ ਇਹ ਆ ਕਿ ਲੋਕਾਂ ਨੂੰ ਵੀ ਥੋੜਾ ਜਿਹਾ ਰਿਐਕਟ ਕਰਨ ਲੱਗਿਆ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਕੋਈ ਆਪਣੀ ਧਾਰਮਿਕ ਵਿਚਾਰਧਾਰਾ, ਆਈਡੀਓਲੋਜੀ ਜਾਂ ਸੰਕਲਪ ਸਿਧਾਂਤ ਉਹ ਛੱਡ ਦੇਵੇ, ਪਰ ਇਹ ਵੀ ਜ਼ਰੂਰੀ ਹੈ ਕਿ ਉੱਥੇ ਕੋਈ ਇੱਕ ਜਾਤ, ਇੱਕ ਧਰਮ ਨਹੀਂ ਲੜ ਰਿਹਾ। ਇਹ ਵੀ ਜ਼ਰੂਰੀ ਹੈ ਕਿ ਕੋਈ ਮਜ਼ਬੀਕਰਨ ਨਾ ਹੋਵੇ, ਕੋਈ ਸਿਆਸੀਕਰਨ ਨਾ ਹੋਵੇ। ਉਹ ਆਪਣੀ ਜਗ੍ਹਾ, ਪਰ ਇਸ ਤਰ੍ਹਾਂ ਆਪਣੇ ਲੀਡਰਾਂ ਤੇ ਟੈਗ ਲਾ ਦੇਣਾ ਬੇਵਸਾਈ ਜੀ ਇੱਕ ਮਿੰਟ ਦੇ ਵਿੱਚ ਕਰ ਦੇਣੀ, ਮੇਰੇ ਖਿਆਲ ਦੇ ਨਾਲ ਚੀਜ਼ ਕਮਜ਼ੋਰ ਪੱਖ ਹੈ ਸਾਡਾ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਕਿਸਾਨਾਂ ਦੀ ਲੜਾਈ ਦੇ ਵਿੱਚ ਨਿੱਜੀ ਟੈਲੀਕਾਮ ਕੰਪਨੀਆਂ ਵੀ ਲੜ ਪਈਆਂ। ਹਾਂ ਦੇਖੋ, ਇਹ ਚੀਜ਼ ਹੁਣ ਵੇਖਣ ਵਾਲੀ ਹੈ ਨਾ, ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਹੋਏਗਾ। ਮੈਂ ਸ਼ੱਕ ਦਿੰਦਾ ਬਹੁਤ ਘੱਟ ਲੋਕਾਂ ਨੇ ਇਸ ਚੀਜ਼ ਵੱਲ ਧਿਆਨ ਦਿੱਤਾ ਗਿਆ। ਜਿਹੜੀ ਚੰਗੀ ਚੀਜ਼ ਨਿਕਲ ਰਹੀ ਹੈ ਉਹਦੇ ਵੱਲ ਦੇਖੋ। ਨੈਗੇਟਿਵਿਟੀ ਜਿਹੜੀ ਹੁੰਦੀ, ਉਹ ਆਉਂਦੇ ਹੁੰਦੇ ਆ ਨਾ ਕਿ ਜਦੋਂ ਤੱਕ ਸੱਚ ਜਿਹੜਾ ਉਹ ਸਪਨੇ ਕੱਸਦਾ, ਝੂਠ ਉਦੋਂ ਤੱਕ ਪੂਰੇ ਸੰਸਾਰ ਦਾ ਚੱਕਰ ਲਾ ਲੈਂਦਾ। ਸਿਆਣਿਆਂ ਦੀ ਗੱਲ ਹੈ। ਇਸੇ ਤਰ੍ਹਾਂ ਨੈਗੇਟਿਵਿਟੀ ਜਿਹੜੀ ਹੈ ਨਾ, ਉਹ ਬਹੁਤ ਦੂਰ ਤੱਕ ਚਲੇ ਜਾਂਦੀ। ਜਦੋਂ ਨਕਾਰਾਤਮਕਤਾ ਆਉਂਦੀ ਹੈ ਖਬਰਾਂ ਦੇ ਵਿੱਚ, ਤਾਂ ਜਿਹੜੀ ਸਕਾਰਾਤਮਕਤਾ ਪਹਿਲੀ ਗੱਲ ਤੇ ਸਾਨੂੰ ਲੱਭਦੀ ਨਹੀਂ ਛੇਤੀ। ਜੇ ਲੱਭ ਜਾਵੇ ਤਾਂ ਨਕਾਰਾਤਮਕਤਾ ਦੀ ਧੂੜ ਜਿਹੜੀ ਹੁੰਦੀ ਹੈ, ਤਾਂ ਉਹ ਸਕਾਰਾਤਮਕਤਾ ਸਾਡੀ ਨਜ਼ਰ ਹੀ ਨਹੀਂ ਚੜ੍ਹਦੀ। ਹੁਣ ਵੱਡੀ ਗੱਲ ਇਹ ਵਾਪਰੀ ਹੈ ਵੀ ਇੱਕ ਡਿਵੈਲਪਮੈਂਟ ਕਹੀ ਜਾ ਸਕਦੀ ਅੱਜ ਦੇ ਦਿਨ ਦੀ, ਕਿ ਜੀਓ ਟਰਾਈ ਦੇ ਕੋਲ ਚੱਲ ਗਿਆ। ਜੀਓ ਅੰਬਾਨੀਆਂ ਦਾ ਟਰਾਈ ਦੇ ਕੋਲ ਚੱਲ ਗਿਆ। ਟਰਾਈ ਦੇ ਕੋਲ ਜਾ ਕੇ ਨੇ ਟਰਾਈ ਇਹ ਮਾਰੀ ਹੈ, ਇਹ ਯਤਨ ਕੀਤਾ ਵਾ ਕਹਿਣ ਦਾ ਕਿ ਦੇਖੋ ਜੀ ਅਸਲ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ, ਉਹ ਇਕੱਲੇ ਪੰਜਾਬ ਦਾ ਨਹੀਂ ਕਹਿ ਰਹੇ, ਨਾਰਥ ਇੰਡੀਆ ਦਾ ਕਹਿ ਰਹੇ ਕਿ ਇੱਥੇ ਕੰਪੇਨ ਚੱਲ ਰਿਹਾ ਸਾਡੇ ਖਿਲਾਫ। ਔਰ ਜਿਹੜੀਆਂ ਸਾਡੀਆਂ ਵਿਰੋਧੀ ਟੈਲੀਕਾਮ ਕੰਪਨੀਆਂ ਨੇ, ਚਾਹੇ ਉਹ ਏਅਰਟੈਲ ਹੋਵੇ, ਚਾਹੇ ਵੋਡਾਫੋਨ ਆਈਡੀਆ ਹੋਵੇ, ਉਹ ਕਹਿੰਦੇ ਕਿ ਸਾਡੇ ਖਿਲਾਫ ਇਹ ਇੱਕ ਮੁਹਿੰਮ ਛੇੜ ਦਿੱਤੀ ਗਈ ਆ। ਮਤਲਬ ਕਿ ਕੰਪਨੀਆਂ ਜਿਹੜੀਆਂ ਆਪਣੇ ਪੱਧਰ ਤੇ ਪ੍ਰੋਪੇਗੈਂਡਾ ਚਲਾ ਰਹੀਆਂ ਨੇ। ਹਾਲਾਂਕਿ ਉਹਨਾਂ ਨੇ ਕਿਸਾਨ ਐਜੀਟੇਸ਼ਨ ਦਾ ਉੱਥੇ ਜ਼ਿਕਰ ਨਹੀਂ ਕੀਤਾ, ਕਿਉਂਕਿ ਤੁਹਾਨੂੰ ਪਤਾ ਹੀ ਆ ਇਹ ਐਲਾਨ ਹੋਇਆ ਸੀ ਬੀਤੇ ਦਿਨੀ ਵੀ, ਔਰ ਪਹਿਲਾਂ ਵੀ ਬਾਈਕਾਟ ਕੀਤਾ ਗਿਆ ਸੀ। ਖਾਸ ਤੌਰ ਤੇ ਜੀਓ ਸਿਮ ਜਿਹੜੇ ਨਿਸ਼ਾਨੇ ਤੇ ਲਏ ਗਏ ਸੀਗੇ। ਤਾਂ ਉਸ ਤੋਂ ਬਾਅਦ ਇਹਦਾ ਮਤਲਬ ਇਹੋ ਹੀ ਨਿਕਲਦਾ ਹੈ ਕਿ ਇਸ ਚੀਜ਼ ਦਾ ਬਾਈਕਾਟ ਮੁਹਿੰਮ ਦਾ, ਹਾਲਾਂਕਿ ਮੇਰਾ ਜਾਤੀ ਦਾ ਮੰਨਣਾ ਵਾ ਕਿ ਬਾਈਕਾਟ ਮੁਹਿੰਮਾਂ ਜਿਹੜੀਆਂ ਹੁੰਦੀਆਂ ਬਹੁਤ ਲੰਬੇ ਅਰਸੇ ਤੱਕ ਨਹੀਂ ਚੱਲਦੀਆਂ। ਇਤਿਹਾਸ ਖੋਲ ਕੇ ਦੇਖ ਲਓ ਤੁਸੀਂ। ਪਰ ਇੱਥੇ ਕੀ ਹੋ ਰਿਹਾ, ਇੱਥੇ ਇਹੋ ਜਿਹੀ ਇੱਕ ਭਾਵਨਾ ਜੁੜੀ ਹੋਈ ਹੈ ਅੰਦੋਲਨ ਦੇ ਨਾਲ ਕਿ ਟੈਲੀਕਾਮ ਕੰਪਨੀ ਨੂੰ ਬਾਈਕਾਟ ਮੁਹਿੰਮ ਦਾ ਸੇਕ ਲੱਗ ਰਿਹਾ, ਔਰ ਉੱਥੇ ਸਿੱਧਾ ਜਾ ਕੇ ਕਿਸਾਨਾਂ ਦਾ ਨਾਂ ਵੀ ਨਹੀਂ ਲੈ ਰਹੀ। ਉਲਟਾ ਇਹ ਕਹਿ ਰਹੀ ਹੈ ਕਿ ਜਿਹੜੀਆਂ ਵਿਰੋਧੀ ਟੈਲੀਕਾਮ ਕੰਪਨੀਆਂ ਨੇ ਉਹ ਕਿਤੇ ਨਾ ਕਿਤੇ ਇੱਕ ਸਾਡੇ ਖਿਲਾਫ ਜਿੱਦਾਂ ਕਹਿ ਲਓ ਕਿ ਕੂੜ ਪ੍ਰਚਾਰ ਕਰਕੇ ਜੋ ਨੰਬਰ ਪੋਰਟ ਕਰਵਾਉਣ ਵਾਲੀ ਗੇਮ ਹੈ ਉਹ ਖੇਡ ਰਹੀਆਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਚੰਗੀ ਗੱਲ ਆ ਕਿ ਜੋ ਇਹਨਾਂ ਨੇ ਪ੍ਰੋਗਰਾਮ ਦਿੱਤਾ ਸੀਗਾ ਕਿ ਜੀਓ ਸਿਮ ਜਿਹੜੇ ਤੁਸੀਂ ਪੋਰਟ ਕਰਵਾਓ, ਤਾਂ ਕਿਤੇ ਨਾ ਕਿਤੇ ਉਹ ਕਾਰਗਰ ਸਾਬਤ ਹੋ ਰਿਹਾ ਹਾਲ ਦੀ ਘੜੀ। ਯਾਨੀ ਜਿਹਦੀ ਕੰਪਨੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਸਾਡਾ ਹਿੱਤ ਨੁਕਸਾਨਿਆ ਜਾ ਰਿਹਾ, ਇਸੇ ਕਰਕੇ ਉਹ ਟਰਾਈ ਕੋਲ ਗਏ ਆ ਇਸ ਚੀਜ਼ ਨੂੰ ਰੋਕਿਆ ਜਾਵੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਹਾਈ ਕੋਰਟ ਦੇ ਵੱਲੋਂ ਆਸ਼ੂ ਦੀ ਨਿਯੁਕਤੀ ਦੇ ਉੱਤੇ ਰੋਕ। ਦੇਖੋ ਜਿਹੜੇ ਹੈਗੇ ਆ ਇਹ ਵਜ਼ੀਰ ਆਸ਼ੂ ਜੀ, ਇਹ ਰਹਿੰਦੇ ਸੁਰਖੀਆਂ ਦੇ ਵਿੱਚ ਹੀ ਆ। ਹੈਡਲਾਈਨਰ ਇੱਕ ਨਾ ਕਹਿਤ ਆਈ ਸੀਗੀ ਸਰਜੀਤ ਖਾਨ ਦੀ, ਸ਼ਾਇਦ ਉਹਦਾ ਨਾਮ ਸੀ ਹੈਡਲਾਈਨਰ। ਬਸ ਇਹ ਹੈਡਲਾਈਨਰ ਹੀ ਆ ਕਾਂਗਰਸ ਦੇ, ਮਤਲਬ ਕਿ ਹਰ ਵੇਲੇ ਰਹਿੰਦਾ ਮਿੱਤਰਾਂ ਦਾ ਸੁਰਖੀਆਂ ਚ ਨਾਂ, ਇਹਨਾਂ ਦਾ ਸੁਰਖੀਆਂ ਚ ਨਾਂ ਰਹਿੰਦਾ। ਗੱਲ ਇਹ ਆ ਕਿ ਇਹ ਨਾ ਬੀਤੇ ਦਿਨੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਬਣੇ ਆ ਪ੍ਰਧਾਨ, ਤਾਂ ਉਹ ਚੱਲ ਗਏ ਆ ਇਹਦੇ ਖਿਲਾਫ, ਇਸ ਨਿਯੁਕਤੀ ਦੇ ਖਿਲਾਫ ਕੋਰਟ ਦੇ ਵਿੱਚ, ਤੇ ਹਾਈ ਕੋਰਟ ਵੀ ਫਿਰ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਆ ਉਹਦੇ ਤੇ ਹਾਲ ਦੀ ਘੜੀ ਸਟੇ ਕਰ ਦਿੱਤਾ। ਤਾਂ ਮਸਲਾ ਉਹੀ ਹੈ ਕਿ ਜਿੱਦਾਂ ਕਹਿ ਲਓ ਕਿ ਉਹ ਕਹਿੰਦੇ ਨੇ ਕਿ
ਦੇਖੋ ਜੀ, ਸਾਡੀ ਖੁਦ ਮੁਖਤਿਆਰ ਸੰਸਥਾ ਹੈ। ਸਾਡੀ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਕੋਈ ਵੀ ਨਿਯੁਕਤੀ, ਉਹ ਇੱਕ ਕਾਇਦੇ ਦੇ ਮੁਤਾਬਕ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਕੋਈ ਸਿਆਸੀ ਦਾਬਾ ਪਾ ਲਿਆ ਤੇ ਗੱਲਬਾਤ ਕਰ ਲਈ ਸਾਰੀ। ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਹੈ। ਦੇਖੋ, ਕੋਈ ਬੰਦਾ ਮਿਨਿਸਟਰ ਹੈ, MLA ਆ, ਸਰਕਾਰ ਦੇ ਵਿੱਚ ਉਹਦੀ ਪੂਰੀ ਚੜ੍ਹਤ ਆ, ਸੁਰਖੀਆਂ 'ਚ ਰਹਿੰਦਾ, ਮਿੱਤਰਾਂ ਦਾ ਨਾਂ, ਤੇ ਕੀ ਲੋੜ ਆ? ਕੋਈ ਚੀਜ਼ ਤੇ ਛੱਡ ਦਿਓ, ਕੋਈ ਜਗ੍ਹਾ ਤੇ ਛੱਡ ਦਿਓ। ਵੈਸੇ ਸਾਡਾ ਬੇੜਾ ਖੇਡਾਂ ਦਾ ਇਉਂ ਹੀ ਬੰਦ ਕਰਕੇ ਆ। ਸਾਡੀ 130 ਕਰੋੜ ਹੁਣ ਤੇ 140 ਕਰੋੜ ਹੋਣ ਵਾਲੀ ਆ ਬੱਸੋਂ, ਤੇ ਮੈਡਲ ਸਾਡੇ ਕੋਲ ਗੋਲਡ ਦਾ ਪਿਛਲੇ ਓਲੰਪਿਕ 'ਚ ਮੇਰੇ ਖਿਆਲ ਦੇ ਨਾਲ ਇੱਕ ਵੀ ਨਹੀਂ ਸੀਗਾ। 2 ਮੈਡਲ ਸੀ ਤੇ ਦੋਵੇਂ ਸਾਡੀਆਂ ਕੁੜੀਆਂ ਲੈ ਕੇ ਆਈਆਂ ਸੀ। ਇੱਕ ਹੈਦਰਾਬਾਦ ਵਾਲੀ ਸਿੰਧੂ, ਇੱਕ ਹਰਿਆਣੇ ਵਾਲੀ ਸਾਕਸ਼ੀ, ਸ਼ਾਇਦ ਕੁੜੀ ਦਾ ਨਾਮ ਸੀਗਾ। ਹੋਰ ਸਾਡੇ ਕੋਲ ਕੋਈ ਮੈਡਲ ਹੀ ਨਹੀਂ ਸੀਗਾ। ਉਹਦਾ ਇੱਕ ਵੱਡਾ ਕਾਰਨ ਇਹੋ ਹੀ ਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਖੇਡ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਰਾਜਨੀਤੀ ਬਹੁਤ ਆ। ਅਮਿਤ ਸ਼ਾਹ ਦਾ ਮੁੰਡਾ, ਜਿਹਨੂੰ ਮੈਨੂੰ ਲੱਗਦਾ ਕਿ ਜੇ ਇੱਕ ਨੂੰ ਕਹੀਏ ਵੀ ਇੱਕ ਗੇਂਦ ਸੁੱਟ ਕੇ ਦਿਖਾ ਦੇ ਕਿਤੇ ਮੀਡੀਅਮ ਫਾਸਟ ਐਕਸ਼ਨ ਦੇ ਨਾਲ, ਤੇ ਮੈਨੂੰ ਲੱਗਦਾ ਕਿ 3 ਦਿਨ ਉਹਨੂੰ ਜਿਹੜਾ ਚੜਿਆ ਸਾਹ ਉਹ ਲੈਣਾ ਹੀ ਨਹੀਂ। ਜਿੱਦਾਂ ਦੀ ਉਹਦੀ ਹਾਲਤ ਆ, ਉਹ ਫੈਕਟਰੀ ਲਾ ਰੱਖਿਆ। ਨਰਿੰਦਰ ਮੋਦੀ ਦੇਖੋ ਕਿਹੜਾ ਵਸੀਮ ਅਕਰਮ ਫੇਸ ਕਰਦਾ ਹੁੰਦਾ ਸੀਗਾ, ਇਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਰਹੇ ਨੇ। ਬੜੀਆਂ ਚੀਜ਼ਾਂ ਨੇ। ਤਾਂ ਮੇਰੇ ਖਿਆਲ ਦੇ ਨਾਲ ਦੂਰ ਇਹ ਇਖਲਾਕੀ ਫਰਜ਼ ਹੀ ਬਣਦਾ ਰਾਜਨੀਤਿਕ ਲੋਕਾਂ ਦਾ। ਕੀ ਕਮੀ ਆ ਤੁਹਾਨੂੰ? ਕੀ ਕਮੀ ਹੈ ਚੌਧਰ ਦੀ? ਦੱਸੋ। ਜਿਹੜਾ ਬੰਦਾ ਵਜ਼ੀਰ ਹੀ ਬਣ ਗਿਆ ਕੈਬਨਿਟ ਦੇ ਵਿੱਚ, ਉਹਨੂੰ ਹੁਣ ਚਾਹੀਦਾ ਕੀ ਆ? ਚਾਹੀਦਾ ਕੀ ਹੈ? ਜੇ ਕੋਈ ਕੇਂਦਰ ਦੇ ਵਿੱਚ ਚੱਲ ਜਾਂਦਾ ਜਾਂ ਕੋਈ ਕੌਮੀ ਪੱਧਰ ਦੀ ਰਾਜਨੀਤੀ ਚਲੀ ਜਾਂਦਾ, ਠੀਕ ਹੈ। ਇੱਥੇ ਉਹ ਬੰਦੇ ਚਾਹੀਦੇ ਜਿਹੜੇ ਨੀਤੀਆਂ ਦੇ ਚੰਗੀ ਤਰ੍ਹਾਂ ਕਹਿ ਲਓ ਕਿ ਘਾੜੂ ਹੋਣ। ਦੂਜੀ ਗੱਲ ਇਹ ਕਿ ਖੇਡਾਂ ਤੋਂ ਵਾਕਫ ਹੋਣ ਕਿ ਕਿੱਥੋਂ ਅਸੀਂ ਟੈਲੈਂਟ ਚੱਕਣਾ, ਉਸ ਟੈਲੈਂਟ ਨੂੰ ਕਿਸ ਤਰੀਕੇ ਨਾਲ ਅਸੀਂ ਅੱਗੇ ਡਿਲੀਵਰ ਕਰਨਾ ਓਲੰਪਿਕ ਤੱਕ। ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਠੀਕ ਹੋਣੀਆਂ ਚਾਹੀਦੀਆਂ। ਔਰ ਉਹਦੇ ਵਿੱਚ ਰਾਜਨੀਤਿਕ ਬੰਦਿਆਂ ਦਾ ਇਖਲਾਕੀ ਫਰਜ਼ ਬਹੁਤ ਅਹਿਮੀਅਤ ਰੱਖਦਾ ਕਿ ਤੁਸੀਂ ਆਪਣੇ ਅਖਲਾਕ ਦੀ ਸੁਣੋ, ਆਪਣੇ ਕਿਰਦਾਰ ਦੀ ਇਹ ਪਛਾਣ ਬਣਾਓ ਕਿ ਨਹੀਂ ਭਾਈ, ਅਸੀਂ ਸਿਆਸੀ ਲੋਕ ਹਾਂ, ਅਸੀਂ ਸਿਆਸਤ ਹੀ ਕਰਾਂਗੇ, ਸੇਵਾ ਜਿੰਨੀ ਕੁ ਕਰ ਸਕਦੇ ਲੋਕਾਂ ਦੀ ਕਰਾਂਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਅਹੁਦੇਦਾਰੀਆਂ ਨੇ ਨਾ, ਖਾਸ ਤੌਰ ਤੇ ਜੋ ਉਸ ਖਿੱਤੇ ਦੇ ਨਾਲ ਜੁੜੀਆਂ ਜਾਂ ਖੇਡਾਂ ਦੇ ਨਾਲ ਜੁੜੀਆਂ, ਜੋ ਉਹੀ ਕਰ ਸਕਦੇ ਲੋਕ, ਉਹੀ ਨੇਪਰੇ ਚੜਾ ਸਕਦੇ ਜਿਹੜੇ ਉਸ ਖਿੱਤੇ ਜਾਂ ਖੇਤਰ ਤੋਂ ਵਾਕਫ ਹੈ, ਉਹਨਾਂ ਵਾਸਤੇ ਉਹ ਰਿਜ਼ਰਵ ਰਹਿਣੀਆਂ ਚਾਹੀਦੀਆਂ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।